ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਉਸ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਖਬਰਾਂ ਦੇ ਵੱਲ ਵਧ ਗਏ। ਇਸ ਜਹਾਨ ਦੇ ਵਿੱਚ ਜਿਹੜਾ ਪੈਦਾ ਹੋਇਆ ਉਹਨੇ ਤੁਰਿਆ ਹੀ ਜਾਣਾ, ਇੱਕ ਅਟੱਲ ਸੱਚਾਈ ਹੈ। ਐਲਿਜ਼ਾਬੈਥ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਕੁਈਨ ਐਲਿਜ਼ਾਬੈਥ ਦੁਨੀਆ ਨੂੰ, ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਸ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲੇ ਤੇ ਉਹਨਾਂ ਨੂੰ ਨਾ ਚਾਹੁਣ ਵਾਲੇ, ਜਿੱਥੇ ਬ੍ਰਿਟਿਸ਼ ਨੇ ਰਾਜ ਕੀਤਾ, ਤਰ੍ਹਾਂ ਤਰ੍ਹਾਂ ਦੀਆਂ ਰਾਏ ਲੋਕਾਂ ਦੀ ਇਸ ਬਾਬਤ ਹੈ। ਇੱਕ ਵਾਰੀ ਉਹ ਆਏ ਸੀ ਇੱਥੇ ਆਪਣੇ ਪੰਜਾਬ ਦੇ ਵਿੱਚ, ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਆਏ ਸੀ। ਉਹ ਦੌਰੇ ਦੀ ਇੱਕ ਵਾਰ ਮੁੜ ਤੋਂ ਚਰਚਾ ਚੱਲ ਪਈ ਹੈ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਲੰਘੀ ਵੀਰਵਾਰ ਨੂੰ ਮਤਲਬ ਕਿ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਹੁੰਦੀ ਆ ਤੇ ਮੌਤ ਤੋਂ ਬਾਅਦ ਭਾਰਤ 'ਚ ਵੀ ਕਹਿੰਦੇ ਇੱਕ ਦਿਨ ਦਾ ਸ਼ੌਕ ਰੱਖਿਆ ਜਾਣਾ ਤੇ ਦੁਨੀਆ ਭਰ 'ਚ, ਉੱਥੇ ਵੀ ਉਹਨਾਂ ਦੇ ਮੁਲਕ 'ਚ ਵੀ ਤੇ ਹੋਰ ਥਾਵਾਂ ਦੇ ਉੱਤੇ ਵੀ ਲਗਾਤਾਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ, ਉਹਨਾਂ ਦੇ ਪੁਰਾਣੇ ਘਟਨਾਕ੍ਰਮਾਂ ਨੂੰ ਯਾਦ ਕੀਤਾ ਜਾ ਰਿਹਾ। ਸੋ ਉਹ ਸਭ ਦੇ ਦਰਮਿਆਨ ਇੱਕ ਵਾਰ ਫਿਰ ਮਹਾਰਾਣੀ ਚਰਚਾ 'ਚ ਨੇ। 97 ਵਰ੍ਹਿਆਂ ਦੀ ਉਮਰ ਹੋ ਕੇ 96 ਸਾਲ ਦੇ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ। ਪਰ ਉਹ ਜਦੋਂ ਪੰਜਾਬ ਆਏ ਸੀ 70 ਸਾਲ ਤੱਕ, ਮਤਲਬ ਕਿ ਬਰਤਾਨੀਆ ਦੀ ਮਹਾਰਾਣੀ ਦਾ ਤੇ ਬਤੌਰ ਰਾਜ ਕਰਨ ਵਾਲੀ ਐਲਿਜ਼ਾਬੈਥ ਜਦੋਂ ਪੰਜਾਬ ਆਏ ਸੀ, 1997 ਦਾ ਦੌਰ ਸੀਗਾ ਤੇ 14 ਅਕਤੂਬਰ 1997 ਨੂੰ ਅੰਮ੍ਰਿਤਸਰ ਫੇਰੀ ਸੀਗੀ ਉਹਨਾਂ ਦੀ। ਔਰ ਇਹ ਫੇਰੀ ਪ੍ਰਵੀਨ ਜੀ ਤੈਅ ਸੀਗੀ ਕਿ ਮਹਾਰਾਣੀ ਐਲਿਜ਼ਾਬੈਥ ਸਿੱਧੇ ਏਅਰਪੋਰਟ ਤੋਂ, ਜਿੱਥੋਂ ਸਪੈਸ਼ਲ ਜਹਾਜ਼ ਰਾਹੀਂ ਉਹਨਾਂ ਨੇ ਪਹੁੰਚਣਾ ਸੀਗਾ, ਉੱਥੇ ਪਹੁੰਚਣਗੇ ਤੇ ਉੱਥੋਂ ਸਿੱਧੇ ਉਹ ਦਰਬਾਰ ਸਾਹਿਬ ਆਉਣਗੇ। ਪਰ ਅਚਾਨਕ ਰਸਤੇ 'ਚ ਹੀ ਮਤਲਬ ਕਿ ਇਹ ਰੂਟ ਚੇਂਜ ਹੋਇਆ। ਅਧਿਕਾਰੀਆਂ ਨੇ ਉਹਨਾਂ ਨੂੰ ਜਲਿਆਂਵਾਲੇ ਬਾਗ ਬਾਰੇ ਦੱਸਿਆ ਤੇ ਕਿ ਅਚਾਨਕ ਗੱਡੀਆਂ ਸਿੱਧੀਆਂ ਜਾ ਕੇ ਜਲਿਆਂਵਾਲੇ ਬਾਗ ਰੁਕੀਆਂ ਤੇ ਉਹ ਸਾਰੇ ਹੈਰਾਨ ਵੀ ਹੋਏ ਤੇ ਸਾਰਿਆਂ ਦੇ ਮਨ 'ਚ ਇੱਕ ਚੰਗਾ ਭਾਵ ਵੀ ਗਿਆ ਕਿ ਇਹ ਇੱਕ ਚੰਗਾ ਫੈਸਲਾ ਹੈ ਕਿ ਦਰਬਾਰ ਸਾਹਿਬ ਦੇ ਨਾਲ ਜਲਿਆਂਵਾਲੇ ਬਾਗ ਵੀ ਆਏ। ਸੋ ਉੱਥੇ ਜਾਣਾ ਤੇ ਉਹ ਸਾਰਾ ਉਹ ਕਾਂਡ ਉਹਨਾਂ ਨੂੰ ਦੱਸਿਆ ਗਿਆ ਕਿ ਆਹ ਕਹਾਣੀ ਹੈ, ਇਸ ਤਰ੍ਹਾਂ ਇੱਥੇ ਇਹ ਵਾਪਰਿਆ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ। ਸੋ ਉਹਨਾਂ ਨੇ ਉੱਥੇ 15 ਮਿੰਟ ਸਮਾਂ ਗੁਜ਼ਾਰਿਆ ਜੀ ਤੇ 15 ਮਿੰਟ ਦੇ ਸਮੇਂ 'ਚ ਕਹਿੰਦੇ 2 ਮਿੰਟ ਮੌਨ ਵੀ ਰੱਖਿਆ ਤੇ ਉਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਦਰਬਾਰ ਸਾਹਿਬ ਆਏ। ਦਰਬਾਰ ਸਾਹਿਬ ਜਿੱਥੇ ਸਵਾਗਤ ਦੇ ਲਈ ਸੂਚਨਾ ਕੇਂਦਰ ਦੇ ਬਾਹਰ ਉਸ ਸਮੇਂ ਦੇ ਪ੍ਰਧਾਨ ਜਥਾ ਗੁਰਜਰ ਸਿੰਘ ਟੌਹੜਾ, ਸਕੱਤਰ ਸ਼੍ਰੋਮਣੀ ਕਮੇਟੀ ਦੇ ਮਨਜੀਤ ਸਿੰਘ ਕਲਕੱਤਾ ਤੇ ਉਹਨਾਂ ਦੇ ਨਾਲ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੜੇ ਸੀ ਤੇ ਉਹਨਾਂ ਨੇ ਕਹਿੰਦੇ ਉਹਨਾਂ ਨੂੰ ਜੀ ਆਇਆਂ ਕਿਹਾ, ਸਵਾਗਤ ਕੀਤਾ। ਦਰਬਾਰ ਸਾਹਿਬ ਦਾ ਉਹ ਮੜਿਆ ਹੋਇਆ ਮਾਡਲ ਉਹ ਭੇਟ ਕਰਕੇ, ਸਨਮਾਨ ਚਿੰਨ੍ਹ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹ ਵੀ ਕਹਿੰਦੇ ਉਚੇਚਾ ਉੱਥੋਂ ਬ੍ਰਿਟੇਨ ਤੋਂ ਇੱਕ ਗੁਲਦਸਤਾ ਲਿਆਏ ਸੀ ਉਹ ਮੜ ਕੇ ਤੇ ਉਹ ਉਹਨਾਂ ਨੇ ਭੇਟ ਕੀਤਾ। ਉਹ ਅੱਜ ਵੀ ਕਹਿੰਦੇ ਉੱਥੇ ਅਜਾਇਬ ਘਰ 'ਚ ਰੱਖਿਆ। ਸੋ ਇਸ ਲਈ ਫੇਰ ਇੱਕ ਵਾਰ ਦੁਬਾਰਾ ਜਿੱਥੇ ਚਰਚਾ 'ਚ ਉੱਥੇ ਵਿਵਾਦਾਂ 'ਚ ਵੀ ਆ ਜੀ। ਵਿਵਾਦ ਦਾ ਵੱਡਾ ਕਾਰਨ ਇਹ ਹੈ ਪ੍ਰਵੀਨ ਜੀ ਕਿ ਚਾਹੇ ਜਲਿਆਂਵਾਲੇ ਬਾਗ ਗਈ ਮਹਾਰਾਣੀ ਤੇ ਚਾਹੇ ਦਰਬਾਰ ਸਾਹਿਬ ਆਈ, ਉਹਨਾਂ ਦਾ ਪਤੀ ਨਾਲ ਸੀਗੇ। ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ, ਪਰਿਕਰਮਾ 'ਚ ਗਏ ਤੇ ਇਸੇ ਤਰ੍ਹਾਂ ਉੱਥੇ 15 ਮਿੰਟ ਜਲਿਆਂਵਾਲੇ ਬਾਗ ਚਲਾਏ। ਉਹ ਪੂਰੇ ਉਸ ਸ਼ਹੀਦੀ ਸਮਾਰਕ ਮੂਹਰੇ ਖੜੇ, ਉਸਦੀ ਇਬਾਰਤ ਸਮਝੀ, 2 ਮਿੰਟ ਦਾ ਮੌਨ ਵੀ ਧਾਰਿਆ। ਪਰ ਦੋਏ ਥਾਵਾਂ ਦੇ ਉੱਤੇ ਜਿਹੜੀ ਕਿਤਾਬ ਰੱਖੀ ਹੁੰਦੀ ਹੈ ਕਿ ਤੁਹਾਡੇ ਮਨ 'ਚ ਕੀ ਭਾਵ ਨੇ, ਉਹਨਾਂ ਦੋਏ ਥਾਵਾਂ ਤੇ ਉਹਨੇ ਕੁਛ ਵੀ ਦਰਜ ਨਹੀਂ ਕੀਤਾ। ਠੀਕ ਹੈ ਜੀ, ਨਾ ਦਰਬਾਰ ਸਾਹਿਬ ਨਾ ਜਲਿਆਂਵਾਲੇ ਬਾਗ। ਮਤਲਬ ਕੀ ਇਹਦਾ ਮਤਲਬ ਉਹਨਾਂ ਦੇ ਮਨ 'ਚ ਕੋਈ ਭਾਵ ਉਪਜਿਆ ਹੀ ਨਹੀਂ। ਕਿ ਉਹਨਾਂ ਨੂੰ ਕੋਈ ਉਹ ਮਨ ਦੇ ਵਿੱਚ ਖਿਆਲ ਆਇਆ ਹੀ ਨਹੀਂ ਕਿ ਹਾਂ ਉਸ ਸਮੇਂ ਅਜਿਹੀ ਜਾਇਤੀ ਹੋਈ ਜਲਿਆਂਵਾਲੇ ਬਾਗ 'ਚ, ਜਾਂ ਦਰਬਾਰ ਸਾਹਿਬ ਆ ਕੇ ਮੈਨੂੰ ਕਿਹੋ ਜਿਹਾ ਸਕੂਨ ਮਿਲਿਆ, ਕਿਹੋ ਜਿਹੀ ਸ਼ਾਂਤੀ ਮਿਲੀ, ਕੀ ਮਨ 'ਚ ਕੋਈ ਭਾਵ ਨਹੀਂ ਜਨਮਿਆ ਜੀ। ਸੋ ਇਹ ਉਹਨਾਂ ਨੇ ਜਲਿਆਂਵਾਲੇ ਬਾਗ ਦੀ ਬੁੱਕ ਦੇ ਉੱਤੇ ਸਿਰਫ ਦਸਤਖਤ ਕੀਤੇ ਨੇ
ਕੋਈ ਵੀ ਇੱਕ ਵੀ ਸ਼ਬਦ ਮਤਲਬ ਕਿ ਨਹੀਂ ਲਿਖਿਆ। ਇਸੇ ਤਰ੍ਹਾਂ ਜਲਿਆਂਵਾਲੇ ਬਾਗ ਦੇ ਵਿੱਚ ਵੀ ਤੇ ਦਰਬਾਰ ਸਾਹਿਬ, ਦੋ ਹੀ ਥਾਵਾਂ ਤੇ ਉਹਨਾਂ ਨੇ ਕੁਛ ਨਹੀਂ ਟਿੱਪਣੀ ਕੀਤੀ, ਜਿਹਨੂੰ ਲੈ ਕੇ ਇਹ ਇੱਕ ਨਵਾਂ ਇੱਕ ਮਤਲਬ ਕਿ ਅੱਜ ਚਰਚਾ ਹੈ ਕਿ ਕੀ ਉਹ ਯਾਤਰਾ ਤੇ ਆਏ ਸੀ ਦਰਬਾਰ ਸਾਹਿਬ ਜਾਂ ਗੇੜੀ ਮਾਰਨ ਆਏ ਸੀ। ਫਿਰ ਸੋ ਯਾਤਰਾ ਤੇ ਆਏ ਬੰਦੇ ਦੀ, ਉਸ ਪਾਵਨ ਥਾਂ ਤੇ ਆਏ ਬੰਦੇ ਦੇ ਮਨ 'ਚ ਤਾਂ ਕਿੰਨੇ ਖਿਆਲ ਆ। ਤੁਸੀਂ ਉਹੀ ਰੂਟੀਨ ਦੇ ਵਿੱਚ ਵੀ ਆਪਾਂ ਸਵੇਰੇ ਸ਼ਾਮ ਜੇਕਰ ਆਪਣੇ ਧਾਰਮਿਕ ਸਥਾਨ ਤੇ ਗੁਰਦੁਆਰਾ, ਮੰਦਿਰ, ਮਸਜਿਦ ਕਿਤੇ ਜਾਂਦੇ ਆ ਤਾਂ ਆਪਾਂ ਕਹਿੰਦੇ ਆ ਕਿ ਭਾਈ ਉੱਥੇ ਖੜ ਕੇ ਬੰਦੇ ਨੂੰ ਆਪਣੀਆਂ ਕੀਤੀਆਂ ਗਲਤੀਆਂ ਯਾਦ ਆ ਜਾਂਦੀਆਂ, ਆਪਣੇ ਕੀਤੇ ਗੁਨਾਹ ਯਾਦ ਆਉਂਦੇ ਕਿ ਮੈਂ ਆਪਣਾ ਅੰਦਰ ਹੀ ਸਾਫ਼ ਕਰ ਲਵਾਂ। ਸੋ ਕੀ ਕੋਈ ਮਨ 'ਚ ਭਾਵ ਨਹੀਂ ਉਪਜਿਆ ਜਿੱਥੇ ਇਹ ਚਰਚਾ? ਉੱਥੇ ਵੱਡੀ ਚਰਚਾ ਇਸ ਪੱਖੋਂ ਵੀ ਹੈ ਕਿ ਉਸ ਮੌਕੇ ਜੱਸਾ ਗੁਰਚਰਨ ਸਿੰਘ ਟੌੜਾ ਨਹੀਂ ਮਰਿਆਦਾ ਨਿਭਾ ਸਕੇ, ਜਾਂ ਬਾਦਲ ਦਾ ਇੰਨਾ ਦਬਦਬਾ ਸੀ ਕਿ ਉਹਨਾਂ ਨੇ ਮਰਿਆਦਾ ਤੋੜਨ ਲਈ ਮਜਬੂਰ ਕੀਤਾ। ਬੀਬੀ ਜੀ ਜਰਾਬਾਂ ਪਾ ਕੇ ਦਰਬਾਰ ਸਾਹਿਬ ਪਹੁੰਚੇ। ਇਹ ਇੱਕ ਵਾਰ ਫੇਰ ਮਾਮਲਾ ਵਿਵਾਦ ਦੇ ਵਿੱਚ ਹੈ, ਕਿਉਂਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਬਕਾ ਸਕੱਤਰ ਵੀ ਰਹੇ ਨੇ ਦਲਜੀਤ ਸਿੰਘ ਬੇਦੀ ਹੋਰੀ, ਉਸ ਸਮੇਂ ਉਹ ਮੀਡੀਆ ਦਾ ਟੀਮ ਦਾ ਦੇਖ ਰਹੇ ਸੀਗੇ, ਸਾਰਾ ਮੀਡੀਆ ਇੰਚਾਰਜ ਸੀਗੇ, ਤੇ ਉਹ ਕਹਿੰਦੇ ਕਿ ਵਜਿਦ ਸੀ ਜਿਹੜਾ ਉਹਨਾਂ ਦਾ ਸਟਾਫ ਸੀ, ਅਮਲਾ ਫਾਲਾ ਸੀ, ਉਹ ਕਹਿੰਦੇ ਬੀਬੀ ਜੀ ਨੰਗੇ ਪੈਰ ਨਹੀਂ ਜਾ ਸਕਦੇ ਜੀ। ਤੇ ਕਹਿੰਦੇ ਅਸੀਂ ਉਹਨਾਂ ਨੂੰ ਸਮਝਾਇਆ ਕਿ ਮਰਿਆਦਾ ਹੈ ਜੀ, ਕਿ ਅਸੀਂ ਉਹਨਾਂ ਨੂੰ ਸਾਰੀ ਸੂਚਨਾ ਪਹਿਲਾਂ ਵੀ ਦਿੱਤੀ ਸੀ, ਉੱਥੇ ਵੀ ਦੁਬਾਰਾ ਉਹਨਾਂ ਨੂੰ ਦੱਸਿਆ ਗਿਆ। ਉਹ ਕਹਿੰਦੇ ਨਹੀਂ ਜੀ, ਹਾਂ ਅਸੀਂ ਵਰਤੀਆਂ ਹੋਈਆਂ ਜਰਾਬਾਂ ਨਹੀਂ ਪਾਉਂਦੇ, ਨਵਾਂ ਜੋੜਾ ਪਵਾ ਦਿੰਦੇ ਹਾਂ। ਸੋ ਇਸ ਗੱਲ ਦੀ ਸਹਿਮਤੀ ਹੋ ਗਈ। ਕਹਿੰਦੇ ਜੀ ਉਹ ਸਹਿਮਤੀ ਹੁਣ ਮੈਂ ਤਾਂ ਹੀ ਕਹਿ ਰਿਹਾ ਕਿ ਹੁਣ ਇਹ ਬੇਦੀ ਜੀ ਨੇ ਇਹ ਤਾਂ ਨਹੀਂ ਦੱਸਿਆ ਕਿ ਹਾਂ ਉਹ ਬਾਦਲ ਸਾਹਿਬ ਨੇ ਇਸ਼ਾਰਾ ਕੀਤਾ ਕਿ ਟੌੜਾ ਸਾਹਿਬ ਨੇ ਇਸ਼ਾਰਾ ਕੀਤਾ। ਇਸ ਗੱਲ ਦਾ ਅਜੇ ਵੀ ਜੇਕਰ ਜਵਾਬ ਸਹੀ ਮਿਲ ਸਕਦਾ ਉਹ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਹੀ ਮਿਲ ਸਕਦਾ, ਕਿਉਂ ਜੇਕਰ ਸਿੱਧਾ ਇਸ ਕੜੀ ਦੇ 3 ਹਿੱਸੇ ਦੇਖੀਏ ਤਾਂ ਆਈ ਹੋਈ ਮਹਿਮਾਨ ਬੀਬੀ ਮਹਾਰਾਣੀ ਐਲਿਜ਼ਾਬੈਥ ਤੇ ਇਧਰੋਂ ਪ੍ਰਬੰਧਕਾਂ ਚੋਂ ਮੁਖੀ ਜੱਸਾ ਗੁਰਚਰਨ ਸਿੰਘ ਟੌੜਾ, ਉਹ ਦੋਨੇ ਹੁਣ ਇਸ ਦੁਨੀਆ 'ਚ ਨਹੀਂ ਹੈਗੇ। ਪਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਸਮੇਂ ਬਤੌਰ ਮੁੱਖ ਮੰਤਰੀ ਜਿਹੜੇ ਮੂਹਰੇ ਖੜੇ ਸੀ ਟੌੜਾ ਸਾਹਿਬ ਤੋਂ ਪਹਿਲਾਂ ਫੁੱਲ ਫੜਾਉਣ ਲਈ, ਸਵਾਗਤ ਕਰਨ ਲਈ, ਐ ਕਰਨ ਲਈ, ਸੋ ਉਹ ਹੈਗੇ ਨੇ, ਉਹ ਦੱਸ ਸਕਦੇ ਨੇ ਕਿ ਕਿਉਂ ਨਿਯਮ ਤੋੜਿਆ ਗਿਆ। ਜਦੋਂ ਤੁਸੀਂ ਧਾਰਮਿਕ ਸਥਾਨ ਤੇ ਆ ਗਏ ਫਿਰ ਤੁਹਾਡੇ ਅਹੁਦੇ, ਰੁਤਬੇ, ਤੁਹਾਡੇ ਮਾਣ ਸਨਮਾਨ ਸਭ ਬਾਹਰ ਆ ਜਾਂਦੇ, ਤੁਸੀਂ ਉੱਥੇ ਸ਼ਰਧਾਲੂ ਹੋ। ਚੰਦ ਦਿਨ ਪਹਿਲਾਂ ਭਗਵੰਤ ਮਾਨ ਜੀ ਦੀ ਫੇਰੀ ਨੂੰ ਲੈ ਕੇ ਬਹੁਤ ਰੌਲਾ ਪਿਆ ਕਿ ਉਹ ਪੁਲਿਸ ਫੋਰਸ ਉੱਥੇ ਵੱਡੀ ਗਿਣਤੀ ਤੈਨਾਤ ਰਹੀ, ਸ਼ਰਧਾਲੂਆਂ ਨੂੰ ਰੋਕਿਆ ਗਿਆ ਕਿ ਏਦਾਂ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਬਾਦਲਾਂ ਦੀ ਫੇਰੀ ਖੂਬ ਚਰਚਾ 'ਚ ਰਹਿੰਦੀਆਂ ਰਹੀਆਂ ਨੇ ਕਿ ਜਦ ਜੀ ਕਰਦਾ ਨਿਯਮ ਤੋੜ ਕੇ ਅੰਦਰ ਚਲੇ ਜਾਂਦੇ ਨੇ, ਸੰਗਤਾਂ ਨੂੰ ਨਹੀਂ ਦੇਖਦੇ। ਸੋ ਇਸ ਲਈ ਉਹ ਸਰੋਪਿਆਂ ਵਾਲੀ ਵੀ ਗੱਲ ਕਿ ਇਹਨਾਂ ਲਈ ਸਰੋਪੇ ਪੈਂਦੇ ਨੇ, ਜਦੋਂ ਦੂਜਾ ਕੋਈ ਨੁਮਾਇੰਦਾ ਹੁੰਦਾ ਫਿਰ ਕਹਿੰਦੇ ਨਿਯਮ ਨੀਗਾ, ਕਿੰਨੀਆਂ ਚਰਚਾਵਾਂ ਰਹੀਆਂ। ਸੋ ਅਡਵਾਨੀ ਦੇ ਫੇਰੀ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ। ਸੋ ਇਸ ਲਈ ਆਹ ਮਸਲਾ ਵੱਡਾ ਮਸਲਾ, ਇਹ ਤਾਂ ਸਿੱਧਾ ਹੋਵੇ ਕਿ ਨੰਗੇ ਪੈਰ ਆਉਣ 'ਚ ਕੀ ਮਸਲਾ ਸੀ, ਕਿਉਂ ਨਹੀਂ ਬੀਬੀ ਨੰਗੇ ਪੈਰ ਆਈ, ਤੇ ਕਿਉਂ ਉਹਨਾਂ ਨੂੰ ਇਹ ਵਿਸ਼ੇਸ਼ ਦਰਜਾ, ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਵਿਸ਼ੇਸ਼ ਸ਼ਖਸੀਅਤ ਵਜੋਂ ਦਰਜਾ ਨਹੀਂ ਮਿਲਦਾ, ਨਹੀਂ ਮਿਲਦਾ, ਸਹੀ ਹੈ। ਉਹ ਵਿਸ਼ੇਸ਼ ਦਰਜਾ ਮਹਾਰਾਣੀ ਐਲਿਜ਼ਾਬੈਥ ਨੂੰ ਕਿਹਨੇ ਦਿੱਤਾ? ਟੌੜਾ ਸਾਹਿਬ ਨੇ, ਕਲਕੱਤਾ ਸਾਹਿਬ ਨੇ, ਜਾਂ ਪ੍ਰਕਾਸ਼ ਸਿੰਘ ਬਾਦਲ ਨੇ? ਜੀ। ਸੋ ਜਰਾਬਾਂ ਪਾਉਣ ਦੀ ਕਿ ਠੀਕ ਹੈ, ਫਿਰ ਫੈਸਲਾ ਇਹੀ ਹੋਇਆ ਪ੍ਰਵੀਨ ਜੀ ਕਿ ਨਵਾਂ ਜੋੜਾ ਪਵਾ ਦਿਓ, ਤੇ ਬੀਬੀ ਨੂੰ ਚਿੱਟੀਆਂ ਜਰਾਬਾਂ ਦਾ ਨਵਾਂ ਜੋੜਾ ਪਵਾਇਆ। ਉਹਦੇ ਨਾਲ ਉਹਨਾਂ ਨੇ ਮੱਥਾ ਵੀ ਟੇਕਿਆ, ਉਹਦੇ ਨਾਲ ਪ੍ਰਕਰਮਾਂ 'ਚ ਵੀ ਗਏ, ਲਾਲ ਉਹ ਗਲੀਚਾ ਵਿਛਾਇਆ ਹੋਇਆ ਸੀ, ਰੈੱਡ ਕਾਰਪੇਟ ਸਵਾਗਤ ਵੀ ਸੀ ਜੀ। ਸੋ ਇਸ ਲਈ ਇਹ ਸਵਾਲ ਉਹ ਤਸਵੀਰਾਂ ਦੇ ਹਵਾਲੇ ਨਾਲ ਇੱਕ ਵਾਰ ਮੁੜ ਕੇ ਫਿਰ ਚਰਚਾ 'ਚ। ਸੋ ਬੇਸ਼ੱਕ ਇਹ ਇੱਕ ਪਹਿਲਾ ਮੌਕਾ ਸੀਗਾ ਕਿ ਕੋਈ ਮਹਾਰਾਣੀ ਦੂਜੇ ਨੰਬਰ ਤੇ ਜਿਹੜੀ ਸੀਗੀ ਉਹ ਜਲਿਆਂਵਾਲੇ ਬਾਗ ਤੱਕ ਆਈ, ਉਸ ਸਾਕੇ ਨੂੰ ਉਹਨਾਂ ਨੇ ਮਤਲਬ ਕਿ ਚਾਹੇ ਮੋਹਰ ਰੱਖ ਕੇ ਲੱਗਿਆ ਕਿ ਹਾਂ ਇੱਕ ਵੱਡਾ ਉਦਮ ਹੈ, ਇੱਕ ਚੰਗਾ ਪਹਿਲੂ ਹੈ। ਪਰ ਆਹ ਦੋ ਚੀਜ਼ਾਂ ਨੇ ਮਤਲਬ ਕਿ ਇੱਕ ਵਾਰ ਫਿਰ ਅੱਜ ਸਾਡੀ ਜਾਂ ਸਾਤੋਂ ਅਗਲੀਆਂ ਪੀੜ੍ਹੀਆਂ ਲਈ ਕਿ ਨਵਾਂ ਸਵਾਲ ਛੱਡ ਦਿੱਤਾ ਕਿ ਉਹ ਕਿਹੜੀ ਭਾਵਨਾ ਨਾਲ ਆਏ ਸੀਗੇ। ਨਾ ਉਹਨਾਂ ਨੇ ਉਹਨਾਂ ਕਿਤਾਬਾਂ ਦੇ ਵਿੱਚ ਕੁਝ ਦਰਜ ਕੀਤਾ ਜਿਹੜੀਆਂ ਯਾਦਗਾਰੀ ਆਪਾਂ ਰੱਖਦੇ ਹਾਂ ਸਹੇਜ ਕੇ, ਤੇ ਨਾ ਹੀ ਉਹਨਾਂ ਨੇ ਉਹ ਮਰਿਆਦਾ ਦਾ ਪਾਲਣ ਕੀਤਾ, ਦਰਬਾਰ ਸਾਹਿਬ ਲੱਗਿਆ। ਸੋ ਇਸ ਲਈ ਇਹ ਇੱਕ ਵਾਰ ਫਿਰ ਉਹਨਾਂ ਦੀ ਮੌਤ ਦੇ ਨਾਲ ਚਰਚਾ ਵਿੱਚ ਹੈ। ਸੋ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਿਹੜਾ ਆਇਆ ਜੀ ਉਹਨੇ ਜਾਣਾ ਹੈ, ਸੋ ਗਏ ਹੋਏ ਵਿਅਕਤੀ ਤੋਂ ਬਾਅਦ ਮੈਨੂੰ ਲੱਗਦਾ ਕੋਈ ਮਸਲੇ ਉਹਨਾਂ ਦੇ ਨਾਲ ਛੇੜਨੇ ਉਹ ਚੰਗੇ ਨਹੀਂ ਹੁੰਦੇ। ਪਰ ਅਸੀਂ ਇਸ ਨੂੰ ਉਸ ਮਸਲੇ ਨਾਲ ਨਹੀਂ, ਅਸੀਂ ਇਸ ਮਰਿਆਦਾ ਦੇ ਮਸਲੇ ਨਾਲ ਜਾਣਨਾ ਚਾਹੁੰਦੇ ਹਾਂ ਕਿ ਉਹ ਮਰਿਆਦਾ ਨੂੰ ਤੋੜਨ ਦੇ ਵਿੱਚ ਸਾਡੇ ਵਾਲੇ ਪਾਸਿਓਂ ਜੇਕਰ ਬੀਬੀ ਬਾਹਰੋਂ ਮੁੜ ਜਾਂਦੀ, ਡਿਊਟੀ ਤੋਂ ਮੁੜ ਜਾਂਦੀ, ਫਿਰ ਕੀ ਹੋ ਗਿਆ ਸੀ? ਸੋ ਜੇਕਰ ਤੁਸੀਂ ਮਰਿਆਦਾ ਪੂਰੀ ਨਹੀਂ ਕਰਦੇ ਫਿਰ ਤੁਸੀਂ ਭਾਈ ਡਿਊਟੀ ਤੋਂ ਮੱਥਾ ਟੇਕ ਲਓ। ਕਿੰਨੀ ਸੰਗਤ ਬਾਹਰੋਂ ਗੱਡੀ ਦਾ ਹਾਰਨ ਮਾਰ ਕੇ ਵੀ ਲੰਘ ਜਾਂਦੀ ਹੈ, ਉਹਨੂੰ ਲੱਗਦਾ ਕਿ ਸਾਡਾ ਐ ਮੱਥਾ ਟੇਕ ਕੇ ਨਹੀਂ ਸਮਾਂ ਹੈਗਾ। ਸਹੀ। ਇਸ ਲਈ ਇਸ ਪੱਖੋਂ ਚਰਚਾ ਚ ਕਿ ਉੱਥੇ ਵਿਅਕਤੀ ਵਿਸ਼ੇਸ਼ ਦਾ ਦਰਜਾ ਦੇਣ ਦੇ ਲਈ ਕਿਹਨੇ ਨਿਯਮ ਤੋੜੇ, ਕਿਹਨੇ ਮਰਿਆਦਾ ਤੋੜੀ। ਜੀ ਬਿਲਕੁਲ ਸਹੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਭਾਜਪਾ ਦੇ ਇੰਚਾਰਜ ਦੀ,
ਵੈਸੇ ਤੁਸੀਂ ਇੱਕ ਦਿਨ ਬੜੀ ਸੋਹਣੇ ਤਰੀਕੇ ਨਾਲ ਉਹ ਖਬਰ ਦੱਸੀ ਸੀ ਜਿਹਦੇ ਚੋਂ ਪੰਜਾਬ ਭਾਜਪਾ ਦੇ ਪਹਿਲਾਂ ਵਾਲੇ ਇੰਚਾਰਜ ਸ਼ਿਖਾਵਤ ਜੀ ਜਿਹੜੇ ਆ ਉਹ ਬੀਬੀਐਮਬੀ ਨੂੰ ਕੇਂਦਰ ਦਾ ਪੰਜਾਬ ਦਾ ਹਿੱਸਾ ਨਹੀਂ, ਚੰਡੀਗੜ੍ਹ ਦਾ ਤੇ ਹਰਿਆਣੇ ਦਾ ਤੇ ਹਿਮਾਚਲ ਦਾ ਹਿੱਸਾ ਵੀ ਦੱਸ ਕੇ ਗਏ ਸੀ ਸ਼ਾਇਦ, ਜੇ ਮੈਂ ਬਿਲਕੁਲ 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 ਬਿਲकुल ਪ੍ਰਵੀਨ ਜੀ, ਬਿਲਕੁਲ ਸਹੀ, ਇਹੀ ਸੀਗਾ। ਹੁਣ ਖਬਰ ਪੰਜਾਬ ਭਾਜਪਾ ਦੇ ਇੰਚਾਰਜ ਦੀ ਹੋਈ ਹੈ, ਇੰਚਾਰਜ ਸਾਹਿਬ ਦੀ ਬਦਲੀ ਹੋ ਗਈ ਤੇ ਹੁਣ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੂੰ ਬਣਾਤਾ ਪੰਜਾਬ ਭਾਜਪਾ ਦਾ ਇੰਚਾਰਜ। ਦੇਖੋ ਪ੍ਰਵੀਨ ਜੀ, ਕੱਲ 15 ਸੂਬਿਆਂ 'ਚ ਇੰਚਾਰਜ ਬਦਲੇ ਨੇ ਬੀਜੇਪੀ ਨੇ ਜੀ, ਔਰ ਲਗਾਤਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਗੇੜੀਆਂ ਮਾਰ ਰਹੇ ਸੀ। ਠੀਕ ਹੈ। ਅਮਿਤ ਸ਼ਾਹ ਨਾਲ, ਨਰਿੰਦਰ ਮੋਦੀ ਨਾਲ, ਜੇਪੀ ਨੱਡਾ ਨਾਲ ਉਹਨਾਂ ਦੀਆਂ ਲਗਾਤਾਰ ਮੁਲਾਕਾਤਾਂ ਹੋਈਆਂ ਤੇ ਪਤਾ ਲੱਗ ਰਿਹਾ ਕਿ ਫੋਨ ਤੇ ਵੀ ਰਾਬਤਾ ਪੰਜਾਬ ਦੇ ਬੀਜੇਪੀ ਲੀਡਰਾਂ ਨਾਲ ਵੀ ਔਰ ਜਿਹੜੇ ਨਵੇਂ ਬਣੇ ਲੀਡਰ ਨੇ ਉਹਨਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਸੀ। ਸੋ ਇਹ ਜਿਹੜੇ ਨਵੇਂ ਇੰਚਾਰਜ ਪੰਜਾਬ 'ਚ ਲਾਏ ਨੇ, ਇਹ ਲਗਭਗ ਪੰਜਾਬ ਦੇ ਲੀਡਰਾਂ ਨਾਲ ਸਹਿਮਤੀ ਕਰਕੇ ਲਾਏ ਨੇ। ਪਰ ਇਹ ਕੱਲੀ ਪੰਜਾਬ ਦੇ ਲੀਡਰਾਂ ਦੀ ਸਹਿਮਤੀ ਦਾ ਮਸਲਾ ਨਹੀਂ ਹੈ, ਇਹ ਮਸਲਾ ਹੈ ਕਿ ਮੋਦੀ ਔਰ ਅਮਿਤ ਸ਼ਾਹ ਹੁਣ ਪੰਜਾਬ 'ਚ ਕਿਸ ਨਜ਼ਰੀਏ ਨਾਲ ਦਾਖਲ ਹੋਣਾ ਚਾਹੁੰਦੇ ਨੇ, ਪੰਜਾਬ ਨੂੰ ਹੁਣ ਕਿਸ ਪਹਿਲੂ ਤੋਂ ਦੇਖਦੇ ਨੇ। ਜਿਹੜੇ ਹੁਣ ਤੱਕ ਬੀਜੇਪੀ ਇਸ ਨੂੰ ਮਤਲਬ ਕਹਿੰਦੇ ਸੀ ਇਗਨੋਰ ਕਰਕੇ ਚੱਲਦੀ ਆ, ਅਕਾਲੀਆਂ ਦੇ ਸਾਰੇ ਛੱਡਿਆ ਜਾਂ ਠੀਕ ਹੈ, ਮਤਲਬ ਕਿ ਪਰ ਇਹਦਾ ਮਤਲਬ ਹੁਣ ਉਹਨਾਂ ਲਈ ਇਹ 13 ਸੀਟਾਂ ਵੀ ਕਿੰਨੀਆਂ ਅਹਿਮ ਹੋ ਗਈਆਂ ਕਿ ਉਹਨਾਂ ਨੇ ਗੁਜਰਾਤ ਤੋਂ ਲਿਆ ਕੇ ਬੰਦਾ ਲਾਇਆ ਔਰ ਗੁਜਰਾਤ ਤੋਂ ਵੀ ਸਾਬਕਾ ਮੁੱਖ ਮੰਤਰੀ ਲਾਇਆ, ਔਰ ਉਹ ਸਾਬਕਾ ਮੁੱਖ ਮੰਤਰੀ ਜਿਹੜਾ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦਾ ਜੈਸਮੈਨ ਹੈ। ਸੋ ਇਸ ਲਈ ਆ ਜਿਹੜਾ ਪੈਮਾਨਾ ਪੂਰਾ ਕਰਦਾ ਸੀ, ਇਹ ਪੈਮਾਨਾ ਹੋਰ ਕੋਈ ਲੀਡਰ ਪੂਰਾ ਨਹੀਂ ਕਰਦਾ। ਸੋ ਮਤਲਬ ਕਿ ਜੁਲਾਈ ਦੇ ਦੌਰਾਨ ਜੇਕਰ ਮੈਂ ਗੱਲ ਕਰਾਂ, ਮੈਂ ਅੰਕੜੇ ਦੇਖ ਰਿਹਾ ਸੀਗਾ ਪ੍ਰਵੀਨ ਜੀ, ਮਈ, ਜੂਨ, ਜੁਲਾਈ ਜੀ, ਇਹਨਾਂ 3 ਮਹੀਨਿਆਂ ਦੇ ਵਿੱਚ ਹੀ ਮਈ ਦੇ ਵਿੱਚ 66 ਦੇ ਕਰੀਬ ਬੀਜੇਪੀ ਨੇ ਪੰਜਾਬ 'ਚ ਬੈਠਕਾਂ ਕੀਤੀਆਂ। ਠੀਕ ਹੈ, 66 ਬੈਠਕਾਂ ਮਈ 'ਚ, ਔਰ ਜੂਨ ਦੇ ਵਿੱਚ 96 ਬੈਠਕਾਂ ਕੀਤੀਆਂ ਜੀ, ਔਰ ਜੁਲਾਈ ਦੇ ਵਿੱਚ 90 ਦੇ ਕਰੀਬ ਬੈਠਕਾਂ ਕੀਤੀਆਂ। ਸੋ ਇੱਥੋਂ ਅੰਦਾਜ਼ਾ ਲਾ ਲਓ, ਇਹ ਭਾਜਪਾ ਦੀਆਂ ਬੈਠਕਾਂ ਦੀ ਗੱਲ ਕਰ ਰਿਹਾ ਮੈਂ। ਜੀ ਜੀ ਜੀ, ਪਾਰਟੀ ਦੀਆਂ ਬੈਠਕਾਂ ਮਈ ਦੇ ਵਿੱਚ 66 ਜੂਨ ਦੇ ਵਿੱਚ 96, ਜੁਲਾਈ ਦੇ ਵਿੱਚ 90। ਸੋ ਇਹਦਾ ਮਤਲਬ ਐਵਰੇਜ 80 ਦੇ ਕਰੀਬ ਬੈਠਕਾਂ ਹਰ ਮਹੀਨੇ ਹੋ ਰਹੀਆਂ ਹੁਣ। ਤੇ 3 ਤੋਂ 4 ਮੰਤਰੀ ਪੱਕੇ ਲਾ ਦਿੱਤੇ ਨੇ ਕਿ 1 ਮਹੀਨੇ 'ਚ 4 ਪ੍ਰੋਗਰਾਮ ਮੰਤਰੀਆਂ ਦੇ ਹੋਣੇ ਜ਼ਰੂਰੀ ਨੇ। 1 ਮੰਤਰੀ ਦੇ 4 ਪ੍ਰੋਗਰਾਮ ਔਰ 4 ਮੰਤਰੀ ਦਾ 16 ਪ੍ਰੋਗਰਾਮ ਹੋ ਗਏ। ਫਿਰ ਉਹ ਤੋਂ ਬਿਨਾਂ ਜਿਹੜੀਆਂ ਸੰਘ ਦੀਆਂ ਨੇ ਉਹਨਾਂ ਦੀਆਂ ਬੈਠਕਾਂ ਲਗਾਤਾਰ ਜਾਰੀ ਨੇ। ਇੱਥੇ ਹੀ ਨਹੀਂ ਰੁਕਿਆ ਕੰਮ, ਮਤਲਬ ਕਿ ਸੰਘ ਵੱਲੋਂ ਵੀ, RSS ਵੱਲੋਂ ਵੀ ਹਰ ਮਹੀਨੇ ਸੂਬੇ 'ਚ 12 ਦੇ ਕਰੀਬ 12 ਤੋਂ ਲੈ ਕੇ 20 ਦੇ ਕਰੀਬ ਬੈਠਕਾਂ, ਚਰਚਾਵਾਂ, ਸਮਾਗਮ, ਮੀਟਿੰਗਾਂ ਕੀਤੀਆਂ ਜਾ ਰਹੀਆਂ ਜੀ। ਸੋ ਇਸ ਲਈ ਹੁਣ ਪੰਜਾਬ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ, ਔਰ ਉਸੇ ਕੜੀ ਦੇ ਵਿੱਚ ਇਸ ਨੂੰ ਦੇਖਣ ਦੀ ਲੋੜ ਹੈ ਕਿ ਚੇਚੇ ਤੌਰ ਤੇ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੇ ਖਾਸ ਨੇ ਜਿਹੜੇ ਵਿਜੇ ਰੂਪਾਣੀ ਹੋਰੀ ਨੇ, ਤੇ ਉਹਨਾਂ ਨੂੰ ਕਹਿੰਦੇ ਕਿ ਪੇਂਡੂ ਖੇਤਰ ਦੇ ਵਿੱਚ ਕੰਮ ਕਰਨ ਦੀ ਮਹਾਰਤ ਹੈ। ਆਹ ਮਹਾਰਤ ਨੂੰ ਧਿਆਨ 'ਚ ਰੱਖਦਿਆਂ, ਕਿਉਂਕਿ ਪੰਜਾਬ ਵੀ ਪਿੰਡਾਂ ਦੇ ਸਿਰ ਤੇ ਚੱਲਦਾ ਹੈ, ਪੰਜਾਬ ਵੀ ਪੇਂਡੂ ਮਤਲਬ ਕਿ ਆਰਥਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਵੀ ਪਿੰਡ ਹੀ ਕਹਿੰਦੇ ਬਦਲ ਕੇ ਰੱਖ ਦਿੰਦੇ ਨੇ ਸਾਰੀ ਆਬੋ ਹਵਾ। ਸੋ ਇਸ ਲਈ ਪਿੰਡਾਂ ਦੇ ਵਿੱਚ ਬੀਜੇਪੀ ਆਪਣੀ ਪਕੜ ਬਣਾਵੇ, ਉਹਦੇ ਲਈ ਹੁਣ ਸੰਘ ਦੀਆਂ ਬੈਠਕਾਂ ਤੋਂ ਅੱਗੇ, ਬੀਜੇਪੀ ਦੀਆਂ ਬੈਠਕਾਂ ਤੋਂ ਅੱਗੇ ਅਚੇਚੇ ਤੌਰ ਤੇ ਪੇਂਡੂ ਖੇਤਰ 'ਚ ਕੰਮ ਕਰਨ ਵਾਲਾ ਮਾਹਰ ਬੰਦਾ, ਜਿਹੜਾ ਕੇਂਦਰ ਦਾ ਵੀ ਖਾਸ ਹੈ, ਮੋਦੀ ਔਰ ਅਮਿਤ ਸ਼ਾਹ ਦਾ ਵੀ ਖਾਸ ਹੈ, ਔਰ ਪੰਜਾਬ ਬੀਜੇਪੀ ਦੀ ਪਸੰਦ ਵੀ ਬਣਿਆ, ਹਾਮੀ ਭਰੀ ਲੀਡਰਾਂ ਨੇ ਇਸ ਲਈ ਵਿਜੇ ਰੂਪਾਣਾ ਨੂੰ ਲਾਇਆ। ਤੇ ਇਹ ਜੀ ਮਤਲਬ ਕਿ 25 ਸਤੰਬਰ ਨੂੰ ਮੈਨੂੰ ਪਤਾ ਲੱਗ ਰਿਹਾ ਕਿ 25 ਸਤੰਬਰ ਤੋਂ ਬਾਅਦ ਪ੍ਰਧਾਨਗੀ ਵਾਲਾ ਕੰਮ ਵੀ ਹੋ ਜਾਣਾ। ਬੇਸ਼ੱਕ ਅਜੇ ਸਮਾਂ ਹੈਗਾ, ਜਨਵਰੀ 2023 ਤੱਕ ਮਤਲਬ ਕਿ ਕਾਰਜਕਾਲ ਹੈਗਾ, ਹਲੇ 5-6 ਮਹੀਨੇ ਹੈਗੇ ਨੇ ਅਸ਼ਵਨੀ ਸ਼ਰਮਾ ਹੋਰਾਂ ਕੋਲ, ਪਰ ਪਤਾ ਲੱਗ ਰਿਹਾ ਕਿ ਉਹਨਾਂ ਦੀ ਪ੍ਰਧਾਨਗੀ ਬਦਲਣ ਦੀ ਤਿਆਰੀ ਕਰ ਲਈ। ਆਪਾਂ ਪਹਿਲਾਂ ਵੀ ਇਹਦੇ ਬਾਰੇ ਚਰਚਾ ਕੀਤੀ ਸੀ, ਪਰ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਇਹ ਤੁਰੰਤ ਕੱਲ ਇਸ ਲਈ ਲਿਸਟ ਜਾਰੀ ਕੀਤੀ ਤੇ ਫਿਰ ਚਰਚਾ ਕਾਫੀ ਚੱਲ ਰਹੀ ਸੀ। 1-2 ਸੂਬਿਆਂ ਨੂੰ ਲੈ ਕੇ ਲੱਗ ਰਿਹਾ ਸੀਗਾ ਕਿ ਅਜੇ ਰੋਕ ਲਈਏ ਜਾਂ ਬਾਅਦ ਚੋਂ ਕਰ ਲਈਏ, ਫਿਰ ਕੱਲ ਤੁਰੰਤ ਜਾਰੀ ਕੀਤੀ ਕਿ ਭਾਈ ਅਗਲੇ ਦਿਨ ਤੋਂ ਬਾਅਦ ਸਰਾਧ ਸ਼ੁਰੂ ਹੋ ਜਾਣੇ ਜੀ। ਤੇ ਫਿਰ ਕਹਿੰਦੇ ਕਿ ਹੁਣ 25 ਤੱਕ ਕੁਝ ਨਹੀਂ ਕਰਨਾ। ਇਸੇ ਲਈ ਮੈਂ ਤੁਹਾਨੂੰ ਦੱਸ ਰਿਹਾ ਕਿ 25 ਸਤੰਬਰ ਤੋਂ ਬਾਅਦ ਪੰਜਾਬ 'ਚ ਬੀਜੇਪੀ ਦਾ ਨਵਾਂ ਢਾਂਚਾ ਸਾਹਮਣੇ ਆ ਸਕਦਾ ਹੈ, ਨਵੀਂ ਟੀਮ ਸਾਹਮਣੇ ਆ ਸਕਦੀ ਹੈ। ਉਹ 25 ਸਤੰਬਰ ਤੋਂ ਬਾਅਦ ਸਰਾਧ ਖਤਮ ਹੋ ਜਾਣੇ, ਨਰਾਤੇ ਸ਼ੁਰੂ ਹੋ ਜਾਣੇ। ਸੋ ਇਹ ਬੀਜੇਪੀ ਇਸ ਗੱਲਾਂ ਨੂੰ ਵੀ ਬਹੁਤ ਧਿਆਨ 'ਚ ਰੱਖਦੀ ਹੈ ਨਾ। ਉਹ ਉਸ ਫਾਰਮੂਲੇ ਤੇ ਚੱਲਦੇ ਹੋਏ ਉਹਨੇ ਨਰਾਤਿਆਂ ਦੇ ਵਿੱਚ ਆਪਣੀ ਨਵੀਂ ਟੀਮ, ਨਵਾਂ ਪ੍ਰਧਾਨ ਬਣਾ ਸਕਦੇ ਨੇ, ਔਰ ਉਹਦੇ ਲਈ ਵੀ ਇਹਨਾਂ ਨੇ ਰੂਪਰੇਖਾ ਤਿਆਰ ਕਰ ਲਈ ਹੈ। ਔਰ 1-2 ਗੇੜੇ ਕੈਪਟਨ ਸਾਹਿਬ ਦੇ, ਪੰਜਾਬ ਬੀਜੇਪੀ ਦੀ ਲੀਡਰਾਂ ਦੇ, ਤੇ ਜਾਂ ਮਤਲਬ ਕਿ
ਹੋਰ ਜਿਹੜੇ ਨਵੇਂ ਬਣੇ ਲੀਡਰ ਨੇ ਇਹਨਾਂ 'ਚ ਜਿਹੜੇ ਪ੍ਰਧਾਨ ਦੀ ਦੌੜ 'ਚ ਵੀ ਸ਼ਾਮਲ ਨੇ, ਸੁਨੀਲ ਜਾਖੜ ਵਰਗੇ, ਉਹਨਾਂ ਦੇ ਗੇੜੇ ਵੀ ਦਿੱਲੀ ਲੱਗ ਸਕਦੇ ਨੇ। ਪਰ ਅੱਜ ਕੱਲ੍ਹ ਹੁਣ ਵਿਜੇ ਰੂਪਾਣੀ ਪੰਜਾਬ ਨਜ਼ਰ ਆਇਆ ਕਰਨਗੇ ਤੁਹਾਨੂੰ। ਜਾਖੜ ਸਾਹਿਬ ਦੇ ਚਾਂਸਸ ਕਾਫੀ ਨੇ, ਕਿਉਂਕਿ ਮੋਦੀ ਸਾਹਿਬ ਨਾਲ ਚੰਗੀ ਉਹਨਾਂ ਦੀ ਬਹਿਣੀ ਉੱਠਣੀ ਹੈ, ਟਿਊਨਿੰਗ ਵੀ ਚੰਗੀ ਹੈ। ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਜਾ ਸਕਦਾ। ਬਾਕੀ ਇੱਕ ਦਿਨ ਆਪਾਂ ਚਰਚਾ ਵੀ ਕੀਤੀ ਸੀ ਕਿ ਜਾਖੜ ਸਾਹਿਬ ਨੂੰ ਪ੍ਰਧਾਨ ਬਣਾ ਕੇ ਜਾਟ ਜਿਹੜਾ ਇੱਕ ਬੈਲੈਂਸ ਹੈ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ, ਉਹਦੇ ਵੀ ਬੀਜੇਪੀ ਕੰਮ ਕਰੂਗੀ। ਕਿਉਂਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਬਦਲ ਰਹੀਆਂ ਨੇ ਨਾ। ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀ ਟੀ-ਸ਼ਰਟ ਤੇ ਇਕੱਠੇ ਹੋ ਗਏ ਸਾਰੇ ਵਿਰੋਧੀ ਦਲ, ਜਿਸ ਤਰੀਕੇ ਨਾਲ ਮਮਤਾ ਬੈਨਰਜੀ ਨੇ ਲਲਕਾਰਿਆ, ਜਿਸ ਤਰੀਕੇ ਨਾਲ ਨਿਤਿਸ਼ ਤੇ ਕੇਜਰੀਵਾਲ ਦੀ ਮੁਲਾਕਾਤ ਹੋਈ ਹੈ, ਸੋ ਘੇਰਾਬੰਦੀ ਬਹੁਤ ਜ਼ਬਰਦਸਤ ਹੋ ਰਹੀ ਹੈ ਇਸ ਵੇਲੇ। ਦੋਨਾਂ ਜਿਹੜੇ ਦੇਸ਼ ਦੇ ਵਿੱਚ ਇਸ ਵੇਲੇ ਮੋਹਰਲੀ ਕਤਾਰ ਦੇ ਆਗੂ ਵੀ ਨੇ ਤੇ ਲੀਡਰਸ਼ਿਪ ਦੇ ਮਸਲੇ ਦੇ ਵਿੱਚ ਵੀ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਹਨਾਂ ਦੇ ਵੀ ਲੀਡਰ ਦੀ, ਜਿਹੜੇ ਕਿ ਬੜੇ ਵਿਵਾਕ ਬੋਲਣ ਦੇ ਲਈ ਜਾਣੇ ਜਾਂਦੇ ਨੇ। ਸੱਤਿਆਪਾਲ ਮਲਿਕ ਨਸੀਹਤਾਂ ਦਿੱਤੀਆਂ, ਸਰਕਾਰ ਨੂੰ ਸ਼ੀਸ਼ੇ ਦਿਖਾਏ ਕਿਸਾਨੀ ਅੰਦੋਲਨ ਵੇਲੇ ਵੀ, ਤੇ ਇੱਕ ਵਾਰ ਮੁੜ ਕਿਸਾਨਾਂ ਦੇ ਤਾਂ ਹੱਕ 'ਚ ਹੀ ਗਰਜੇ ਹੈ, ਪਰ ਮੋਦੀ ਦੇ ਵਿਰੁੱਧ ਗਰਜੇ ਸੱਤਿਆਪਾਲ ਮਲਿਕ ਰੋਹਤਕ ਵਿੱਚ ਸੀਗੇ ਤੇ ਰੋਹਤਕ 'ਚ ਇੱਕ ਸਨਮਾਨ ਸਮਾਗਮ ਕਹਿ ਲਓ, ਇੱਕ ਚਰਚਾ ਸਮਾਗਮ ਕਹਿ ਲਓ, ਉਹਨਾਂ ਦਾ ਰੱਖਿਆ ਗਿਆ ਸੀ। ਪੰਜਾਬ ਵੀ ਪਿਛਲੇ ਦਿਨਾਂ 'ਚ ਜਥੇਬੰਦੀਆਂ ਦੇ ਕੁਝ ਨੁਮਾਇੰਦਿਆਂ ਨੇ ਬੁਲਾਇਆ ਸੀ ਉਹਨਾਂ ਨੂੰ। ਸੋ ਪਰ ਉਹ ਉਹਨਾਂ ਨੂੰ ਬੁਲਾਓ ਨਾ ਬੁਲਾਓ, ਉਹਨਾਂ ਨੂੰ ਜਿੱਥੇ ਮੌਕਾ ਮਤਲਬ ਸਰਕਾਰੀ ਫੰਕਸ਼ਨ ਦੇ ਵਿੱਚ ਵੀ ਬੋਲਦੇ ਰਹੇ ਨੇ। ਸੋ ਇਸ ਲਈ ਉਹ ਖੁੱਲ੍ਹ ਕੇ ਜਿਸ ਕਦਰ ਕਿਸਾਨ ਅੰਦੋਲਨ ਦੇ ਦੌਰਾਨ ਵੀ ਤੇ ਹੁਣ ਵੀ ਕਿਸਾਨੀ ਤੇ, ਉਹ ਕਹਿੰਦੇ ਕਿ ਇਸ ਮੌਕੇ ਮੋਦੀ ਸਰਕਾਰ ਨੇ ਕਿਸਾਨਾਂ ਦਾ ਤੇ ਫੌਜੀਆਂ ਦਾ ਉਹ ਸਾਰਾ ਖੇਤਰ ਬਰਬਾਦ ਕਰਤਾ। ਕਹਿੰਦੇ ਕਿਸਾਨਾਂ ਨੂੰ ਤੇ ਫੌਜੀਆਂ ਨੂੰ ਜੇਕਰ ਕਿਸੇ ਨੇ ਬਰਬਾਦ ਕੀਤਾ, ਉਹ ਮੋਦੀ ਸਰਕਾਰ ਨੇ ਬਰਬਾਦ ਕੀਤਾ। ਤੇ ਇਸ ਲਈ ਕਹਿੰਦੇ ਕਿ ਦੁਬਾਰਾ ਇੱਕ ਅੰਦੋਲਨ ਕਿਸਾਨਾਂ ਨੂੰ MSP ਲਈ ਕਰਨਾ ਪੈ ਸਕਦਾ। ਠੀਕ ਹੈ। ਤੇ ਉਹਦੇ ਲਈ ਕਹਿੰਦੇ ਕਿ ਮੈਂ ਪੰਜਾਬ ਦੇ ਵਿੱਚ, ਮੈਂ ਹਰਿਆਣਾ 'ਚ, ਮੈਂ ਰਾਜਸਥਾਨ 'ਚ, ਮੈਂ UP 'ਚ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਮਹੀਨੇ 'ਚ 6-6 ਸਮਾਗਮ, 6-6 ਬੈਠਕਾਂ ਕਰਿਆ ਕਰੂੰਗਾ। ਮੈਂ ਕਿਸਾਨਾਂ ਨੂੰ ਲਾਮਬੰਦ ਕਰੂੰਗਾ, ਮੈਂ ਕਿਸਾਨਾਂ ਨੂੰ ਇਕੱਠੇ ਕਰੂੰਗਾ। ਮੈਂ ਚਾਹੂੰਗਾ ਕਿ ਹਾਂ ਦੁਬਾਰਾ ਭਾਰਤ ਦੇ ਕਿਸਾਨ ਤੇ ਫੌਜੀ ਜਵਾਨ ਮਜ਼ਬੂਤ ਹੋਣ, ਕਿਉਂਕਿ ਕਹਿੰਦੇ ਮੋਦੀ ਤਾਂ ਸੋਨਾ ਸੀ ਜੀ। ਕਹਿੰਦੇ ਮੋਦੀ ਨਾਲ ਮੇਰੀ ਕੋਈ ਵਿਰੋਧਤਾ ਨਹੀਂ, ਮੇਰਾ ਬੜਾ ਅਜ਼ੀਜ਼ ਰਿਹਾ, ਮੈਂ ਤਾਂ ਉਹਦਾ ਫੈਨ ਰਿਹਾ। ਪਰ ਜਦੋਂ ਤੱਕ ਕਹਿੰਦੇ ਉਹ ਗੁਜਰਾਤ 'ਚ ਰਿਹਾ, ਜਦੋਂ ਤੱਕ ਕਹਿੰਦੇ ਗੁਜਰਾਤ ਦਾ ਮੁੱਖ ਮੰਤਰੀ ਸੀ ਨਰਿੰਦਰ ਮੋਦੀ, ਤਦ ਤੱਕ ਕਹਿੰਦੇ ਉਹ ਖਰਾ ਸੋਨਾ ਸੀ। ਪਰ ਦਿੱਲੀ ਆ ਕੇ ਕਹਿੰਦੇ ਉਹ ਮਤਲਬ ਕਿ ਸੋਨਾ ਕੀ, ਉਹ ਤਾਂ ਕਹਿੰਦੇ ਸਿਰਫ ਲੋਕਾਂ ਦਾ ਰਿਹਾ ਹੀ ਨਹੀਂ, ਉਹ ਤਾਂ ਅਡਾਨੀ ਦਾ ਹੋ ਗਿਆ। ਤੇ ਕਹਿੰਦੇ ਉਹ ਅਡਾਨੀਆਂ ਦਾ ਹੋ ਕੇ ਰਹਿ ਗਿਆ, ਇਸ ਲਈ ਉਹਨੂੰ ਲੋਕ ਨਹੀਂ ਦਿਖਦੇ। ਇਹ ਉਹੀ ਮੋਦੀ ਹੈ ਜਿਹੜਾ ਕਿਸਾਨਾਂ ਦੀ ਹੱਕ 'ਚ ਬੋਲਦਾ ਸੀ। ਕਹਿੰਦੇ ਚਾਹੀਦਾ ਤਾਂ ਇਹ ਸੀ ਕਿ ਖੁਦ ਆ ਕੇ ਕਿਸਾਨਾਂ ਦੀ ਹੱਕ ਦੀ ਗੱਲ ਕਰਦਾ, ਪਰ ਹੁਣ ਸਾਨੂੰ ਯਾਦ ਕਰਾਉਣਾ ਪੈਂਦਾ। ਸੋ ਇਸ ਲਈ ਉਹ ਲਗਾਤਾਰ ਇਸ ਮਸਲੇ ਦੇ ਉੱਤੇ, ਤਾਂ ਹੀ ਆਪਾਂ ਕਹਿੰਦੇ 3 ਖੇਤੀ ਕਾਨੂੰਨਾਂ ਦੇ ਸਮੇਂ ਵੀ ਤੇ ਉਹ ਤੋਂ ਬਾਅਦ ਵੀ, ਜਿਵੇਂ ਉਹ ਲਗਾਤਾਰ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲੈ ਰਹੇ ਨੇ ਔਰ ਕਿਸਾਨਾਂ ਦੇ ਹੱਕ 'ਚ ਡਟ ਰਹੇ ਨੇ। ਇਹ ਤੋਂ ਲੱਗਦਾ ਕਿ ਇੱਕ ਪਹਿਲੂ ਉੱਭਰ ਕੇ ਆਉਂਦਾ ਕਿ ਇਹਦਾ ਮਤਲਬ ਸੱਚ ਅਜੇ ਵੀ ਜਿਉਂਦਾ ਹੈ, ਲੋਕ ਸੱਚ ਬੋਲਣ ਵਾਲੇ ਹੈਗੇ ਨੇ। ਪਰ ਦੂਸਰੇ ਪਾਸੇ ਜਦੋਂ ਰਾਜਨੀਤਿਕ ਰੁਤਬਿਆਂ ਦੇ ਹਿਸਾਬ ਨਾਲ ਦੇਖਦੇ ਆ ਤੇ ਜਿਹੜੀਆਂ ਧਿਰਾਂ ਨੇ ਇਹਨਾਂ ਨੂੰ ਰਾਜਪਾਲ ਲਾਇਆ ਹੋਇਆ, ਉਹ ਧਿਰਾਂ ਨੂੰ ਤਾਂ ਸੱਚ ਬਰਦਾਸ਼ਤ ਕਰਨ ਦੀ ਆਦਤ ਨਹੀਂ, ਸੱਚ ਸੁਣਨ ਦੀ ਆਦਤ ਨਹੀਂ, ਸੱਚੇ ਬੰਦੇ ਨੂੰ ਸਾਹਮਣੇ ਬਿਠਾਉਣ ਦੀ ਆਦਤ ਨਹੀਂ, ਤੇ ਉਹਨਾਂ ਦੀ ਰਾਜਪਾਲ ਦੀ ਕੁਰਸੀ ਅਜੇ ਤੱਕ ਬਰਕਰਾਰ। ਫਿਰ ਇਹਦੇ ਪਿੱਛੇ ਕੀ ਮੋਦੀ ਦੀ ਇੱਥੇ ਚੱਲਦੀ ਨਹੀਂ? ਕੀ ਮੋਦੀ ਸਰਕਾਰ, ਕੇਂਦਰ ਸਰਕਾਰ ਇਸ ਗੱਲੋਂ ਔਖੀ ਨਹੀਂ ਹੁੰਦੀ ਕਿ ਹਾਂ ਸਾਡੇ ਖਿਲਾਫ ਕਿਉਂ ਬੋਲੀ ਜਾਂਦੇ ਨੇ, ਸਾਡਾ ਆਪਣਾ ਬੰਦਾ ਸਾਡਾ ਲਾਇਆ? ਕੀ ਸੰਘ ਦਾ ਥਾਪੜਾ ਹੈ ਮਲਿਕ ਸਾਹਿਬ ਨੂੰ, ਜਾਂ ਬੀਜੇਪੀ ਦੀ ਰਣਨੀਤੀ ਦਾ ਹਿੱਸਾ ਹੈ? ਦੇਖੋ 3 ਪਹਿਲੂ ਨੇ। ਇੱਕ ਪਹਿਲੂ ਜਿਹੜਾ ਸਪਸ਼ਟ ਦਿਖਦਾ ਉਹਨਾਂ ਦੀ ਬੋਲਚਾਲ ਚੋਂ, ਉਹਨਾਂ ਦੇ ਅੰਦਾਜ਼ ਚੋਂ, ਉਹਦੇ ਉੱਤੇ ਸਾਨੂੰ ਕੋਈ ਸ਼ੰਕਾ ਸ਼ੋਭਾ ਕਰਨ ਦੀ ਲੋੜ ਨਹੀਂ। ਉਹ ਬੇਵਾਕ ਹੋ ਕੇ ਬੋਲਦੇ ਨੇ, ਬੇਖੌਫ ਹੋ ਕੇ ਬੋਲਦੇ ਨੇ ਔਰ ਸੱਚ ਬੋਲਦੇ ਨੇ। ਇਸ ਲਈ ਮੇਘਾਲਿਆ ਦੇ ਰਾਜਪਾਲ ਦੀ ਇਸ ਮਸਲੇ ਪੱਖੋਂ ਬਹੁਤ ਤਾਰੀਫ ਹੁੰਦੀ ਹੈ। ਪਰ ਦੂਏ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਅਸੀਂ ਲੋਕ, ਪੰਜਾਬੀ ਲੋਕ, ਇਸ ਪੱਖੋਂ ਭਾਵਕ ਵੀ ਬਹੁਤ ਹਾਂ। ਸਾਡੇ ਹੱਕ 'ਚ ਬੰਦਾ ਪੰਜਾਬੀ 'ਚ ਸ਼ੁਰੂ ਦੇ ਵਿੱਚ ਸਤਿ ਸ਼੍ਰੀ ਅਕਾਲ ਇਹ ਕਹਿ ਦੇਵੇ, ਬੋਲੇ ਸੋ ਨਿਹਾਲ ਦਾ ਜੈਕਾਰਾ ਹੀ ਲਾ ਦੇਵੇ, ਅਸੀਂ ਜਦੇ ਸਿਰ ਤੇ ਵੀ ਬਿਠਾ ਲੈਂਦੇ ਹਾਂ। ਬਿਲਕੁਲ, ਅਸੀਂ ਇੰਨੇ 'ਚ ਪ੍ਰਭਾਵਿਤ ਹੋ ਜਾਂਦੇ ਹਾਂ, ਹੈ ਨਾ। ਤੇ ਇਸ ਲਈ ਇਹ ਤਾਂ ਖੁੱਲ੍ਹ ਕੇ ਡਟ ਕੇ ਬੋਲ ਰਹੇ ਨੇ ਤੇ ਪੰਜਾਬੀ ਇਸ ਪੱਖੋਂ ਉਹਨਾਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਨੇ। ਕੀ ਇਹ ਕਿਤੇ ਸਾਡੀਆਂ ਭਾਵਨਾਵਾਂ ਨਾਲ ਆਉਣ ਵਾਲੇ ਸਮੇਂ 'ਚ ਕੋਈ ਖਿਲਵਾੜ ਤਾਂ ਨਹੀਂ ਸਾਬਤ ਹੋ ਜਾਏਗਾ? ਇਹ ਰਾਜਨੀਤਿਕ ਕੋਈ ਪੈਂਤੜਾ ਤਾਂ ਨਹੀਂ? ਇਸ ਦੇ ਉੱਤੇ ਵੀ ਗੰਭੀਰ ਤੌਰ ਤੇ ਨਜ਼ਰ ਰੱਖਣ ਦੀ ਲੋੜ ਹੈ। ਕਾਰਨ ਪ੍ਰਵੀਨ ਜੀ, ਕਾਰਨ ਇਹ ਹੈ ਕਿ ਇਸ ਮੌਕੇ ਬੀਜੇਪੀ ਨੂੰ ਜੇਕਰ ਇਹ ਮਹਿਸੂਸ ਹੁੰਦਾ, ਮੰਨ ਲਓ ਕਿ ਸਾਡੇ ਨਾਲ ਕਿਸਾਨ ਨਹੀਂ ਆ ਰਹੇ ਔਰ ਕਿਸਾਨਾਂ ਦੇ ਘਰਾਂ ਚੋਂ ਨਿਕਲ ਕੇ ਬਾਰਡਰਾਂ ਤੇ ਨੌਜਵਾਨ ਵੱਡੀ ਗਿਣਤੀ ਜਾਂਦੇ ਨੇ, ਗਰੀਬ ਪਰਿਵਾਰਾਂ ਦੇ ਬੱਚੇ ਨਿਕਲ ਕੇ ਜਾਂਦੇ ਨੇ, ਉਹ ਪਰਿਵਾਰ ਸਾਡੇ ਨਾਲ ਨਹੀਂ ਜੁੜ ਰਹੇ, ਕੀ ਇਹ ਅੰਦਰੋਂ ਹੀ ਇੱਕ ਧਿਰ ਜਿਹੜੀ ਉਹਨਾਂ ਨੂੰ ਆਪਣੇ ਨਾਲ ਰੱਖੇ ਤੇ ਹੋਰ ਪਾਸੇ ਨਾ ਜਾਵੇ ਧਿਰ? ਇਹ ਉਹ ਪਹਿਲੂ ਵੀ ਹੈ।
ਕੱਲ ਨੂੰ ਕੋਈ ਇੱਕ ਨਵੀਂ ਧਿਰ ਇਧਰੋਂ ਜਨਮ ਪਵੇ ਕਿ ਤਾਂ ਕਿ ਗੁਲਾਮ ਨਬੀ ਆਜ਼ਾਦ ਦੂਆ ਨਵਾਂ ਕੈਪਟਨ ਅਮਰਿੰਦਰ ਦੀ ਥਾਂ ਤੇ ਇੱਕ ਦੇਸ਼ ਦੇ ਵਿੱਚ ਕੋਈ ਲੀਡਰ ਪੈਦਾ ਕਰ ਲਈਏ, ਕੋਈ ਨਵੀਂ ਸੰਸਥਾ ਖੜੀ ਕਰ ਲਈਏ। ਉਸ ਪੱਖੋਂ ਤਾਂ ਨਹੀਂਗਾ ਕਿ ਆਹ ਨਾਰਾਜ਼ ਤੇ ਨਿਰਾਸ਼ ਵੋਟ ਸਾਡੇ ਹੀ ਕਿਸੇ ਬੰਦੇ ਨੂੰ ਪੈ ਜਾਵੇ, ਬਾਹਰ ਨਾ ਜਾਵੇ। ਕੀ ਕੱਲ ਨੂੰ ਹੋ ਜਿਹਾ ਕੋਈ ਸਿਰਜਿਆ ਜਾ ਰਿਹਾ, ਜਾਂ ਅੰਦਰ ਰਹਿ ਕੇ ਹੀ ਕਿ ਚਲੋ ਬੰਦਾ ਕਹੇ ਯਾਰ ਕੋਈ ਬੰਦਾ ਤਾਂ ਬੋਲਣ ਵਾਲਾ ਹੈਗਾ, ਆਪਾਂ ਇਹਨਾਂ ਨਾਲ ਰਹਿੰਦੇ ਹਾਂ। ਸੋ ਕੀ ਇਹਦੇ ਪਿੱਛੇ ਕੋਈ ਅਜਿਹੀ ਦੂਸਰਾ ਪਹਿਲੂ ਇਹ ਤਾਂ ਨਹੀਂ? ਤੀਸਰਾ ਪਹਿਲੂ ਕੀ ਭਾਜਪਾ ਔਰ ਸੰਘ ਆਮੋ ਸਾਹਮਣੇ ਤਾਂ ਨਹੀਂ ਗਏ? ਕਿ ਇਹ ਟਕਰਾਵ ਸੰਘ ਔਰ ਬੀਜੇਪੀ ਦਾ ਤਾਂ ਨਹੀਂ? ਜਿਹੜਾ ਮਲਿਕ ਬਨਾਮ ਮੋਦੀ ਦਿਖਾਇਆ ਜਾ ਰਿਹਾ ਹੈ, ਉਹ ਟਕਰਾਵ ਕਿਤੇ ਸੱਤਾ ਬਨਾਮ ਸੰਘ ਦਾ ਤਾਂ ਨਹੀਂ? ਸੋ ਇਸ ਲਈ ਇਸ ਨਜ਼ਰੀਏ ਤੋਂ ਵੀ ਕਿਹੜਾ ਪਹਿਲੂ ਹੈ, ਇਹ ਆਉਂਦੇ ਸਮੇਂ 'ਚ ਸਾਫ਼ ਵੀ ਹੋ ਜਾਏਗਾ। ਪਰ ਫਿਲਹਾਲ ਮਲਿਕ ਸਾਹਿਬ ਨੂੰ ਇਸ ਗੱਲੋਂ ਸਲਾਮ ਕਰਨਾ ਬਣਦਾ ਹੈ ਕਿ ਉਹ ਸਰਕਾਰ ਦੇ ਅੰਦਰ ਬੈਠ ਕੇ ਹਰਾ ਨਾਰਾ ਮਾਰਦੇ ਰਹੇ। ਇਹ ਉਵੇਂ ਹੀ ਮਰੇਲਕੋਟੇ ਨਵਾਬ ਵਾਲਾ ਮਤਲਬ ਕਿ ਹਰਾ ਨਾਰਾ ਹੈ ਕਿ ਘਬਰਾਓ ਨਾ ਭਾਈ, ਮੈਂ ਹਰਾ ਨਾਰਾ ਮਾਰੂੰਗਾ ਚਾਹੇ ਜਿੰਨਾ ਮਰਜ਼ੀ ਜ਼ਾਲਮ ਹੋਵੇ ਰਾਜਾ ਤੁਹਾਡਾ। ਸੋ ਉਸ ਪੱਖੋਂ ਮਤਲਬ ਕਿ ਮੇਘਾਲਿਆ ਦੇ ਰਾਜਪਾਲ ਦੀ ਸਤਪਾਲ ਮਲਿਕ ਦੀ ਤਾਰੀਫ ਕਰਨੀ ਵੀ ਬਣਦੀ ਹੈ, ਉਹਨਾਂ ਨੂੰ ਸਲਾਮ ਕਰਨਾ ਵੀ ਬਣਦਾ। ਪਰ ਮਤਲਬ ਕਿ ਜਦੋਂ ਉਹਦੇ ਵਿੱਚੋਂ ਥੋੜੀ ਜਿਹੀ ਰਾਜਨੀਤਿਕ ਮੁਸਕ ਆਉਂਦੀ ਹੈ, ਫਿਰ ਫਿਕਰਮੰਦੀ ਹੁੰਦੀ ਹੈ। ਔਰ ਜਦੋਂ ਪੰਜਾਬ ਦਿੱਲੀ ਵੱਲੋਂ ਮਿਲੇ ਧੋਖਿਆਂ ਨੂੰ ਦੇਖਦਾ, ਫਿਰ ਚਿੰਤਾ ਹੁੰਦੀ ਹੈ ਕਿ ਕਿਤੇ ਪੰਜਾਬੀਆਂ ਨਾਲ ਕੋਈ ਨਵਾਂ ਧੋਖਾ ਨਾ ਹੋ ਜਾਵੇ। ਇਸ ਫਿਕਰਮੰਦੀ ਜੋ ਆਪਾਂ ਸਾਰੇ ਪਹਿਲੂਆਂ ਨੂੰ ਅੱਜ ਬਚਿਆ ਹੈ। ਨਹੀਂ, ਬਿਲਕੁਲ ਇਹ ਦੇਖੋ ਗੱਲ ਸਹੀ ਹੈ ਕਿ ਉਹ ਬੜੇ ਧੜਾਲੇ ਦੇ ਨਾਲ ਤੇ ਬੜੀ ਬੇਬਾਕੀ ਦੇ ਨਾਲ ਬੋਲਦੇ ਰਹੇ ਆ ਸ਼ਰਮਾ ਜੀ। ਪਰ ਜਿਹੜੀਆਂ ਸਿਆਸੀ ਘਟਨਾਵਾਂ ਹੁੰਦੀਆਂ ਤੇ ਸਿਆਸੀ ਲੋਕਾਂ ਦਾ ਵਿਸ਼ਲੇਸ਼ਣ ਕਰਨਾ ਹੈ, ਇਹਨਾਂ ਨੂੰ ਸਿਰਫ ਇੱਕ ਪਹਿਲੂ ਤੋਂ ਵਿਸ਼ਲੇਸ਼ਿਤ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਸਿਆਸਤ ਦੇ ਵਿੱਚ ਹਮੇਸ਼ਾ ਅਥਾਹ ਸੰਭਾਵਨਾਵਾਂ, ਕਈ ਤਰ੍ਹਾਂ ਦੇ ਪਹਿਲੂ, ਕਈ ਪੱਖਾਂ ਤੋਂ ਚਰਚਾ ਜਿਹੜੀ ਆ ਹੋਣੀ ਲਾਜ਼ਮੀ ਹੈ। ਜੇ ਅਸੀਂ ਇਹ ਕਹਿੰਦੇ ਰਹੀਏ ਕਿ ਜੀ ਬੜੀ ਬੇਬਾਕੀ ਦੇ ਨਾਲ ਬੋਲਦੇ ਆ ਤੇ ਬੜਾ ਇਹਨਾਂ ਨੇ ਤਾਂ ਤਹਿ ਲਾਈ ਪਈ ਹੈ ਮੋਦੀ ਸਰਕਾਰ ਦੀ, ਤਾਂ ਫਿਰ ਮੇਰਾ ਖਿਆਲ ਹੈ ਕਿ ਕੁਛ ਨਾ ਕੁਛ ਪਹਿਲੂ ਅਸੀਂ ਸਿਆਸਤ ਦੇ ਛੱਡ ਦਿਆਂਗੇ ਜਿਹੜੇ ਫਿਰ ਸਾਨੂੰ ਗਾਂਹ ਜਾ ਕੇ ਕਦੇ ਮਹਿਸੂਸ ਹੋਊਗਾ ਕਿ ਯਾਰ ਅਸੀਂ ਇਸ ਪਹਿਲੂ ਤੇ ਗੱਲ ਨਹੀਂ ਕੀਤੀ, ਉਦੋਂ ਨਹੀਂ ਕੀਤੀ ਜੀ। ਸਿਆਸੀ ਖਬਰਾਂ ਦੇ ਬਹੁਤ ਸਾਰੇ ਪਹਿਲੂਆਂ ਤੇ ਚਰਚਾ ਕਰਨੀ ਬਣਦੀ ਹੈ, ਔਰ ਜਿੰਨੇ ਜ਼ਿਆਦਾ ਕਰੋਗੇ ਉਨਾ ਹੀ ਨਿਖਰ ਕੇ ਗੱਲਾਂ ਸਾਹਮਣੇ ਆ ਜਾਂਦੀਆਂ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਫਿਰ ਸਰਕਾਰਾਂ ਤੇ ਜਾ ਵੜਦੀ ਹੈ ਕਿ ਤੇਲ ਵਧਿਆ, ਭਾਅ ਕੱਚੇ ਤੇਲ ਦਾ ਵਧਿਆ ਤੇ ਸਮਝ ਲਓ ਰੇਟ ਵੀ ਵੱਧ ਗਿਆ। ਸਾਡੇ ਦੇਸ਼ ਦੀ ਜਨਤਾ ਨੂੰ ਪਤਾ ਨਹੀਂ ਹੋ ਕੀ ਗਿਆ, ਰੱਬ ਜਾਣਦਾ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਖੈਰ ਅੱਜ ਕੱਲ ਤੇ ਇਸ ਭਾਈ ਦੀ ਵੀ ਵਾਹਵਾ ਚਰਚਾ ਖਾਸੀ ਹੈ। 90 ਦਿਨਾਂ ਦੇ ਵਿੱਚ ਕੱਚੇ ਤੇਲ ਦਾ ਭਾਅ ਸ਼ਰਮਾ ਜੀ 27% ਘਟ ਗਿਆ, ਪਰ ਤੇਲ ਦੀਆਂ ਕੀਮਤਾਂ ਜਿਉਂ ਦੀ ਤਿਉਂ ਹੈ। ਦੇਸ਼ ਦੇ ਵਿੱਚ ਕੁਝ ਚੁਣਿੰਦਾ ਲੋਕ ਨੇ ਤੁਹਾਡੇ ਵਰਗੇ, ਉਹ ਕਹਿੰਦੇ ਨੇ ਕਿ ਭਾਈ ਜਦੋਂ ਤੇਲ ਵਧੇ ਦੀ ਕੀਮਤ ਵੱਧ ਗਈ ਤੇ ਘਟੇ ਦਾ ਫਾਇਦਾ ਗਾਹਕ ਨੂੰ ਕਿਉਂ ਨਹੀਂ? ਨਹੀਂ, ਗਾਹਕ ਸਰਕਾਰ ਹੈ ਹੁਣ ਅਸਲ 'ਚ ਪ੍ਰਵੀਨ ਜੀ, ਤੇ ਸਰਕਾਰ ਫਾਇਦਾ ਲੈ ਰਹੀ ਹੈ। ਸਰਕਾਰ ਗਾਹਕ ਅਵਾਨੀਆਂ ਦੀ ਹੈ ਜੀ, ਕਿਉਂਕਿ ਤੇਲ ਦਾ ਸਭ ਤੋਂ ਵੱਡਾ ਕਾਰੋਬਾਰ ਅਵਾਨੀਆਂ ਦਾ। ਅਸੀਂ ਅੰਦੋਲਨ ਦੇ ਦੌਰਾਨ ਵੀ ਇਹ ਚਰਚਾ ਸਾਹਮਣੇ ਆਉਂਦੀ ਰਹੀ ਕਿ ਅਸੀਂ ਲੋਕ ਕਹਿੰਦੇ ਸੀਗੇ ਨਹੀਂ ਬਾਈ ਅਵਾਨੀਆਂ ਦੇ ਅਡਾਨੀਆਂ ਦੇ ਪੰਪਾਂ ਤੋਂ ਤੇਲ ਨਹੀਂ ਪਵਾਉਣਾ, ਕਾਰਪੋਰੇਟ ਘਰਾਣਿਆਂ ਦੇ, ਤੇ ਸਰਕਾਰੀ ਪੰਪ ਤੋਂ ਪਵਾਓ। ਪਰ ਸਰਕਾਰੀ ਪੰਪ ਤੇ ਤੇਲ ਦਿੰਦਾ ਕੌਣ? ਤੇਲ ਉੱਥੋਂ ਪਵਾਓ, ਤੇਲ ਇੱਥੋਂ ਪਵਾਓ, ਵਿਕਦਾ ਤਾਂ ਉਹਨਾਂ ਦਾ ਹੀ ਸੀ ਨਾ, ਉਹਨਾਂ ਦਾ ਹੀ ਵਿਕਦਾ ਸੀ। ਸਹੀ। ਸੋ ਇਸ ਲਈ ਗਾਹਕ ਹੁਣ ਸਰਕਾਰ ਹੈ ਤੇ ਸਰਕਾਰ ਨੂੰ ਮੁਨਾਫਾ ਹੋ ਰਿਹਾ। ਹਰਦੀਪ ਪੁਰੀ ਜੀ ਦੇ ਬੋਲ ਨੇ ਜੀ ਇਸ ਸਵਾਲ ਦੇ ਉੱਤੇ, ਜਿਹੜਾ ਤੁਸੀਂ ਸਵਾਲ ਖੜਾ ਕੀਤਾ ਕਿ 25% ਤੇਲ ਦੀ ਕੀਮਤ ਘਟੀ ਆ ਤੇ ਉਹਦੇ ਬਾਵਜੂਦ ਵੀ ਮਤਲਬ ਕਿ ਤੇਲ ਸਸਤਾ, 27% ਤੇਲ ਸਸਤਾ ਹੋਇਆ, ਉਹ ਕੱਚਾ ਤੇਲ, ਉਹਦੇ ਬਾਵਜੂਦ ਹੀ ਕੀਮਤ ਸਸਤੀ ਕਿਉਂ ਨਹੀਂ? ਇਹ ਸਵਾਲ ਜਦੋਂ ਹਰਦੀਪ ਪੁਰੀ ਜੀ ਮੂਹਰੇ ਆਇਆ ਤਾਂ ਜਨਾਬ ਦਾ ਜਵਾਬ ਬੜਾ ਕਮਾਲ ਦਾ ਸੀ। ਉਹ ਕਹਿੰਦੇ ਜੀ ਤੇਲ ਕੰਪਨੀਆਂ ਨੂੰ ਬਹੁਤ ਘਾਟਾ ਪਿਆ ਪਿਛਲੇ ਦਿਨਾਂ 'ਚ ਨਾ, ਉਹ ਘਾਟਾ ਪੂਰਾ ਕਰਨਾ। ਸੋ ਲੋਕਾਂ ਦੇ ਘਾਟੇ ਤੋਂ ਕੋਈ ਮਤਲਬ ਨਹੀਂ, ਲੋਕਾਂ ਦੀ ਜੇਬ ਤੋਂ ਕੋਈ ਮਤਲਬ ਨਹੀਂ। ਸੋ ਜਿਹੜੇ ਤੁਹਾਨੂੰ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਨੇ, ਉਹਨਾਂ ਦੀ ਲੁੱਟ ਹੁੰਦੀ ਆ, ਹੋਵੇ ਉਹਨਾਂ ਦੀ ਜੇਬ ਕੱਟੀ ਜਾਂਦੀ ਹੈ, ਕੱਟੇ, ਕੋਈ ਮਸਲਾ ਨਹੀਂ। ਹਾਂ, ਜਦੋਂ ਸਾਨੂੰ ਲੋੜ ਹੈ ਤਦ ਲੈ ਲਓ। ਆਹ ਅੰਕੜੇ ਦੱਸਦੇ ਨੇ ਪ੍ਰਵੀਨ ਜੀ, ਕਹਿੰਦੇ ਕਿ 9 ਜੂਨ ਤੱਕ 28% ਮਹਿੰਗਾ ਹੋ ਗਿਆ ਸੀ ਤੇਲ। ਹਾਂਜੀ, ਠੀਕ ਹੈ। 9 ਜੂਨ ਤੱਕ 28% ਮਹਿੰਗਾ ਹੋ ਗਿਆ ਸੀ ਕੱਚਾ ਤੇਲ। ਪਰ ਫਰਵਰੀ ਤੋਂ ਲੈ ਕੇ ਮਾਰਚ ਦੇ ਵਿਚਾਲੇ ਵਿਧਾਨ ਸਭਾ ਚੋਣਾਂ ਸੀ, ਇਸ ਲਈ ਰੇਟ ਨਹੀਂ ਵਧਣ ਦਿੱਤੇ। ਠੀਕ ਹੈ। ਜਦੋਂ ਤੁਸੀਂ ਖੁੱਲੇ ਬਾਜ਼ਾਰ 'ਚ ਛੱਡਿਆ, ਹੁਣ ਇਹ ਕਹਿੰਦੇ ਹੋ, ਤੇ ਸੋਨੇ ਵਾਂਗ ਭਾਅ ਨੇ ਰੋਜ਼ ਘਟਣੇ ਵਧਣੇ ਨੇ, ਫਿਰ ਇੰਨੇ ਦਿਨ ਰੇਟ ਪੱਕਾ ਕਿਵੇਂ ਰਹਿ ਗਿਆ? ਸਹੀ ਹੈ, ਕਿਉਂਕਿ ਚੋਣਾਂ ਸੀ ਵਿਧਾਨ ਸਭਾ 5 ਸੂਬਿਆਂ ਦੀਆਂ, ਇਸ ਲਈ ਰੇਟ ਨਹੀਂ ਵਧੇ। ਹੁਣ ਉਹ ਤੋਂ ਬਾਅਦ 9 ਜੂਨ ਤੋਂ ਬਾਅਦ ਇਹ ਤੇਲ ਦੇ ਰੇਟ ਘਟਣੇ ਸ਼ੁਰੂ ਹੋ ਗਏ।
90 ਦਿਨਾਂ ਦੇ ਵਿੱਚ 27%। 9 ਜੂਨ ਨੂੰ 121 ਰੁਪਏ 28 ਪੈਸੇ ਮਤਲਬ ਰੇਟ ਸੀਗਾ ਡਾਲਰ ਦੇ ਹਿਸਾਬ ਨਾਲ ਜੀ, 121.28 ਡਾਲਰ, ਤੇ ਹੁਣ ਉਹੀ ਰੇਟ $88 ਹੈ। 121 ਤੋਂ ਘਟ ਕੇ $88 ਤੇ ਆ ਗਿਆ ਜੀ, ਤੇ ਪਰ ਰੇਟ ਨਹੀਂ ਘਟਾਇਆ। ਕਮਾਲ। ਇਹਦਾ ਮਤਲਬ ਕਿਹਨੂੰ ਫਾਇਦਾ ਦੇ ਰਹੇ ਹੋ ਤੁਸੀਂ? ਜੀ, ਹੁਣ ਰੇਟ ਫੇਰ ਉਨੀ ਦੇਰ ਦਾ ਪੱਕੇ ਨੇ, ਹੁਣ ਕਹਿੰਦੇ ਜੀ ਘਾਟਾ ਪੂਰਾ ਕਰਨਾ। ਪ੍ਰਵੀਨ ਜੀ 12 ਮਹੀਨਿਆਂ ਚ ਪੈਟਰੋਲ ਦੇ ਉੱਤੇ 78 ਵਾਰ ਰੇਟ ਵਧੇ ਨੇ 12 ਮਹੀਨਿਆਂ ਚ। ਜੀ, 12 ਮਹੀਨਿਆਂ ਚ ਪੈਟਰੋਲ ਦੇ 78 ਵਾਰ ਰੇਟ ਵਧੇ, ਤੇ ਇਸੇ ਘਟਾਏ ਕਿੰਨੀ ਵਾਰ? 7 ਵਾਰ, ਮਤਲਬ 71 ਵਾਰ ਵਧੇ ਹੀ ਵਧੇ ਸਮਝ ਲਓ, ਜੇ 7 ਵਾਰ ਘਟਾਏ ਵਾਲੇ ਖਤਮ ਕਰ ਦੋ। ਇਸੇ ਤਰ੍ਹਾਂ 76 ਵਾਰ ਡੀਜ਼ਲ ਦੀਆਂ ਕੀਮਤਾਂ ਵਧੀਆਂ 12 ਮਹੀਨਿਆਂ ਚ, ਤੇ ਘਟਾਈਆਂ ਕਿੰਨੀਆਂ? 10 ਵਾਰ। ਮਤਲਬ ਜੇ 10 ਵਾਰ ਘਟਾ ਦੂ ਤਾਂ 66 ਵਾਰ ਕੀਮਤਾਂ ਵਧੀਆਂ ਹੀ ਵਧੀਆਂ। ਤੇ ਪਰ ਇੱਧਰ ਦੂਸਰੇ ਪਾਸੇ ਇੱਕ ਪਹਿਲੂ ਬੜਾ ਵਧੀਆ ਲੱਗਦਾ ਕਿ ਭਾਈ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ 4 ਨਵੰਬਰ 2021 ਨੂੰ ਕੇਂਦਰ ਸਰਕਾਰ ਨੇ ਪੈਟਰੋਲ ਤੇ 5 ਤੇ ਡੀਜ਼ਲ ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਈ ਸੀ। 2 ਵਾਰ ਐਕਸਾਈਜ਼ ਡਿਊਟੀ ਘਟਾਈ, ਤੇ ਪਰ ਉਹਦੇ ਬਾਵਜੂਦ ਵੀ ਅਜੇ ਵੀ ਦੇਖੋ 4 ਨਵੰਬਰ ਨੂੰ ਪੈਟਰੋਲ ਤੇ 5 ਰੁਪਏ ਘਟਾਈ, ਡੀਜ਼ਲ ਤੇ 10 ਰੁਪਏ ਘਟਾਈ। 22 ਮਈ ਨੂੰ ਪੈਟਰੋਲ ਦੇ ਉੱਤੇ 8 ਰੁਪਏ ਘਟਾਈ, ਡੀਜ਼ਲ ਤੇ 6 ਰੁਪਏ ਘਟਾਈ। ਇਹਦੇ ਬਾਵਜੂਦ ਵੀ ਅਜੇ ਵੀ 19 ਰੁਪਏ ਜਨਾਬ ਕਮਿਸ਼ਨ ਲੈ ਰਹੇ ਨੇ ਪੈਟਰੋਲ ਤੇ, 15 ਰੁਪਏ ਲੈ ਰਹੇ ਨੇ ਡੀਜ਼ਲ ਤੇ। 19 ਰੁਪਏ 90 ਪੈਸੇ, ਲਗਭਗ 20 ਰੁਪਏ 1 ਲੀਟਰ ਪਿੱਛੇ 20 ਰੁਪਏ ਕਮਿਸ਼ਨ ਹੈ ਕੇਂਦਰ ਦਾ, ਤੇ ਲਗਭਗ ਇੰਨਾ ਕਿ ਸੂਬਿਆਂ ਦਾ ਬਣ ਜਾਂਦਾ ਬੈਟ ਮਿਲਾ ਕੇ। ਸੋ ਦਾੜੀ ਨਾਲੋਂ ਤਾਂ ਮੁੱਛਾਂ ਭਾਰੀ ਹੀ ਰਹਿੰਦੀਆਂ ਨੇ। ਬਿਲਕੁਲ, ਆਹ ਬੜਾ ਜੀ ਫਾਰਮੂਲਾ ਇਹਨਾਂ ਦੇ ਕੋਲ, ਤੇ ਫਿਰ ਕਹਿੰਦੇ ਕਿ ਹਾਂ ਅਸੀਂ ਮਤਲਬ ਕਿ ਲੋਕਾਂ ਲਈ ਆ। ਤੇ ਇਸੇ ਤਰ੍ਹਾਂ ਡੀਜ਼ਲ ਦੇ ਉੱਤੇ 15 ਰੁਪਏ 80 ਪੈਸੇ ਕਮਿਸ਼ਨ, ਲਗਭਗ 16 ਰੁਪਏ 1 ਲੀਟਰ ਪਿੱਛੇ ਕਮਿਸ਼ਨ ਹੈ ਕੇਂਦਰ ਦਾ ਐਕਸਾਈਜ਼ ਜੀ, ਤੇ ਇੰਨਾ ਕੀ ਬੈਟ ਬਣ ਜਾਂਦਾ। ਸੋ ਲਗਭਗ 32 ਰੁਪਏ 1 ਲੀਟਰ ਪਿੱਛੇ। ਸੋ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 40 ਰੁਪਏ ਅਸੀਂ ਪੈਟਰੋਲ ਪਿੱਛੇ ਸਰਕਾਰਾਂ ਨੂੰ ਦੇ ਰਹੇ ਹਾਂ, ਤੇ ਜੱਜੀਆਂ ਨਹੀਂ ਜਨਾਬ, ਹੋਰ ਕੀ ਹੈ। ਔਰ ਇਹ ਉਹ ਪੈਸਾ ਹੈ ਪ੍ਰਵੀਨ ਜੀ ਜਿਹੜੇ ਪੈਸੇ ਤੇ ਅਸੀਂ ਪਹਿਲਾਂ ਟੈਕਸ ਦੇ ਚੁੱਕੇ ਹਾਂ। ਮਤਲਬ ਮੈਂ ਆਰਥਿਕ ਮਾਹਿਰਾਂ ਤੋਂ ਵੱਡੇ ਅਸੀਂ ਆਪਾਂ ਓਡੇ ਵੱਡੇ ਆਰਥਿਕ ਮਾਹਿਰ ਨਹੀਂ ਹੈਗੇ, ਪਰ 4 ਅੱਖਰ ਮੈਂ ਵੀ ਪੜ੍ਹੇ ਨੇ ਜੀ। ਮੈਂ ਜਾਣਨਾ ਚਾਹੁੰਦਾ ਕਿ ਪ੍ਰਵੀਨ ਜੀ ਨੂੰ ਤਨਖਾਹ ਮਿਲਦੀ ਆ 50,000 ਰੁਪਈਆ, ਉਸ ਤਨਖਾਹ ਤੇ ਉਹਨਾਂ ਦਾ ਟੈਕਸ ਬਣ ਗਿਆ ਇਨਕਮ ਟੈਕਸ, ਕਿ ਭਾਈ 12 ਨਾਲ ਗੁਣਾ ਕਰਕੇ ਇੰਨੀ ਆਮਦਨ ਬਣ ਗਈ, ਇੰਨਾ ਟੈਕਸ ਹੈ। ਪ੍ਰਵੀਨ ਜੀ ਨੇ ਆਪਣੀ 50,000 ਰੁਪਏ ਮਹੀਨੇ ਦੀ ਤਨਖਾਹ ਦੇ ਹਿਸਾਬ ਨਾਲ ਸਾਲ ਦੀ ਕੁੱਲ ਤਨਖਾਹ ਤੇ ਟੈਕਸ ਦੇਤਾ। ਟੈਕਸ ਦੇਣ ਤੋਂ ਬਾਅਦ ਜਿਹੜੇ ਪੈਸੇ ਤੁਹਾਡੇ ਕੋਲ ਬਚੇ ਹੁਣ ਉਹ ਟੈਕਸ ਫ੍ਰੀ ਨੇ। ਹੁਣ ਉਹ ਚੋਂ ਤੁਸੀਂ ਕੋਈ ਚੀਜ਼ ਖਰੀਦੋ ਫੇਰ ਟੈਕਸ ਦਓਗੇ ਜੀ। ਤੁਸੀਂ ਪਹਿਲਾਂ ਤਾਂ ਜਿਹੜੀ ਕੰਪਨੀ ਤੋਂ ਤੁਸੀਂ ਲੈ ਰਹੇ ਹੋ ਤਨਖਾਹ, ਉਸ ਕੰਪਨੀ ਦੀ ਇਨਕਮ ਤੇ ਵੀ ਟੈਕਸ ਹੈ ਜੀ। ਉਹਨੇ ਆਪਣਾ ਟੈਕਸ ਕਟਾ ਕੇ ਤੁਹਾਨੂੰ ਪੈਸੇ ਦਿੱਤੇ, ਮਤਲਬ ਟੈਕਸ ਵਾਲਾ ਬਚਣ ਤੋਂ ਬਾਅਦ ਤੁਹਾਨੂੰ ਪੈਸੇ ਦਿੱਤੇ ਆ, ਪਰ ਤੁਸੀਂ ਵੀ ਉਹਦੇ ਪਰ ਟੈਕਸ ਦੇ ਰਹੇ ਹੋ। ਉਸ ਟੈਕਸ ਤੋਂ ਬਾਅਦ ਤੁਸੀਂ ਜਿਹੜੀ ਚੀਜ਼ ਖਰੀਦ ਰਹੇ ਹੋ ਉਹਦੇ ਪਰ ਫੇਰ ਟੈਕਸ ਦੇ ਰਹੇ ਹੋ। ਇੱਕੋ ਪੈਸੇ ਤੇ 1 ਰੁਪਏ ਤੇ ਜਿਹੜਾ 3 ਬੰਦਿਆਂ ਕੋਲੋਂ ਘੁੰਮਿਆ, ਉਹਨਾਂ ਤਿੰਨਾਂ ਤੇ ਕਿੰਨੀ ਵਾਰ ਟੈਕਸ ਲਾਓਗੇ ਜੀ। ਸੋ ਪੈਨਸਲ ਤੋਂ ਲੈ ਕੇ ਹੁਣ ਕਿਸਾਨਾਂ ਨੂੰ ਕਹਿੰਦੇ ਜੀ ਕਿਸਾਨਾਂ ਨੂੰ ਰਾਹਤ ਹੈ ਜੀ। ਕਿਸਾਨ ਦਾ ਬੱਚਾ ਪੈਨਸਲ ਖਰੀਦਣ ਚੱਲ ਜਾਵੇ, ਪੈਨ ਖਰੀਦਣ ਚੱਲ ਜਾਵੇ, ਜੁੱਤੀ ਖਰੀਦਣ ਚੱਲ ਜਾਵੇ, ਵਰਦੀ ਖਰੀਦਣ ਚੱਲ ਜਾਵੇ, ਉਹਨੂੰ ਵੀ ਦੇਣਾ ਪੈਂਦਾ। ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਟਿਕਟ ਤੱਕ ਦੇ ਸਾਰੇ ਕੰਮਾਂ 'ਚ ਟੈਕਸ ਹੈ ਜੀ। ਸੋ ਫਿਰ ਕਿਹੜਾ ਟੈਕਸ ਮਾਫ ਹੈ ਬਈ? ਬਿਲਕੁਲ ਸਹੀ। ਇਸੇ ਤਰ੍ਹਾਂ ਆ ਤੇਲ ਵਾਲਾ ਖੇਲ ਬਹੁਤ ਵੱਡਾ ਹੈ। ਇਸ ਜਿਹੜੇ GST ਦਾ ਦਮ ਭਰਦੇ ਸੀ ਉਹ ਇਸ ਨੂੰ GST ਦੇ ਦਾਇਰੇ 'ਚ ਕਿਉਂ ਨਹੀਂ ਲਿਆਉਂਦੇ? ਜੇ GST ਦੇ ਦਾਇਰੇ 'ਚ ਲਿਆਓਗੇ ਤਾਂ ਟੌਪ ਵਾਲੀ ਜਿਹੜੀ 18% ਤੱਕ ਵੀ ਜੇ ਜਾਂਦੇ ਹੋ ਤੁਸੀਂ, 15% ਤੱਕ ਵੀ ਜਾਂਦੇ ਹੋ, ਤਾਂ ਵੀ ਅੱਜ ਵਾਲੇ ਦਰ ਚੋਂ ਰੇਟ ਘਟ ਕੇ 10-15 ਰੁਪਏ ਥੱਲੇ ਆਉਂਦਾ, ਤੇ ਉਹਦੇ ਪਰ ਨਹੀਂ ਆਉਣਾ। ਜਦੋਂ ਨੋਟਬੰਦੀ ਹੋਈ ਤਾਂ ਤੁਸੀਂ ਆਪਣੇ ਬੰਦ ਨੋਟਾਂ ਨਾਲ ਸਬਜ਼ੀ ਨਹੀਂ ਖਰੀਦ ਸਕਦੇ ਸੀ, ਤੁਸੀਂ ਆਪਣੇ ਬੰਦ ਨੋਟਾਂ ਨਾਲ ਦੁੱਧ ਨਹੀਂ ਖਰੀਦ ਸਕਦੇ ਸੀ, ਤੁਸੀਂ ਆਪਣੇ ਬੰਦ ਨੋਟ 5000 ਦੇ 1000 ਰੁਪਏ ਦੇ ਨੋਟ ਨਾਲ ਰਾਸ਼ਨ ਨਹੀਂ ਖਰੀਦ ਸਕਦੇ ਸੀ। ਪੈਟਰੋਲ ਪਵਾ ਲਓ ਕਹਿੰਦੇ ਜੀ, ਪੰਪਾਂ ਤੇ ਚੱਲਦਾ ਸੀ। ਸੋ ਇਸ ਲਈ ਇਹ ਲੋਕਾਂ ਨੂੰ ਇਹ ਖੇਲ ਸਮਝਣਾ ਪੈਣਾ ਕਿ ਸਿਰਫ ਤੇ ਸਿਰਫ ਲੋਕਾਂ ਦੀ ਜੇਬ ਕੱਟਣ ਦਾ, ਜਿਹੜੇ ਹਰਦੀਪ ਪੁਰੀ ਜੀ ਨੂੰ ਚਿੰਤਾ ਏ ਅਵਾਨੀਆਂ ਅਡਾਨੀਆਂ ਦੀ, ਉਸੇ ਚਿੰਤਾ ਨੂੰ ਲੈ ਕੇ ਮਲਿਕ ਸਾਹਿਬ ਬੋਲੇ ਸੀਗੇ ਕਿ ਭਾਈ ਇਹ ਹੁਣ ਅਵਾਨੀਆਂ ਦਾ ਹੋ ਗਿਆ, ਅਡਾਨੀਆਂ ਦਾ ਹੋ ਗਿਆ, ਹੁਣ ਇਹ ਲੋਕਾਂ ਦਾ ਨਹੀਂ ਰਿਹਾ। ਸੋ ਇਹ ਸਾਰੀ ਸਰਕਾਰ ਅਵਾਨੀਆਂ ਅਡਾਨੀਆਂ ਦੀ ਆ, ਤੇ ਉਹ 'ਚ ਸੂਬਿਆਂ ਦੀਆਂ ਸਰਕਾਰਾਂ ਵੀ ਸ਼ਾਮਲ ਨੇ। ਨਾ ਉਹ ਵੈਟ ਘਟਾਉਣ ਤੇ ਨਾ ਉਹ ਐਕਸਾਈਜ਼ ਘਟਾਉਣ, ਲੋਕਾਂ ਦੀ ਜੇਬ ਕੱਟੀ ਜਾਂਦੀ ਹੈ ਤਾਂ ਕੱਟੀ ਜਾਵੇ, ਲੋਕ ਰੋਂਦੇ ਨੇ ਤਾਂ ਰੋਈ ਜਾਣ। 90 ਦਿਨਾਂ 'ਚ 27% ਰੇਟ ਥੱਲੇ ਆਵੇ, 4 ਤੋਂ 5 ਰੁਪਏ ਰੇਟ ਸਸਤਾ ਹੋਣਾ ਬਣਦਾ ਜੀ। ਤੇ ਗਰੰਟੀ ਹੈ ਜੇਕਰ ਆਪ ਦੁਬਾਰਾ ਮੁੜ ਕੇ ਕੋਈ ਮੰਗ ਵੱਧ ਗਈ
ਕਿਸੇ ਮੁਲਕਾਂ ਦੇ ਵਿੱਚ ਤੇਲ ਦੀ, ਜਾਂ ਮੁੜ ਕੇ ਆ ਜਿਹੜੀ ਰੂਸ ਯੂਕਰੇਨ ਵਾਲੀ ਜੰਗ ਹੈ, ਜੇ ਕੋਈ ਹਾਲਤ ਫਿਰ ਤੇਜ਼ ਹੋ ਗਏ, ਫਿਰ ਰੇਟ ਵਧੂਗਾ ਤਾਂ ਉਦੋਂ ਵਧਾ ਲੈਣਗੇ। ਸੋ ਆਹ ਸਸਤੇ ਦੀ ਇੰਨੀ ਮੋਟੀ ਮਲਾਈ ਕੌਣ ਖਾ ਰਿਹਾ, ਇਹ ਜਵਾਬ ਦੇਣ ਲਈ ਕੋਈ ਤਿਆਰ ਨਹੀਂ। ਹਰਦੀਪ ਪੁਰੀ ਜੀ ਦੱਸ ਦੇਣ ਕਿ ਹਾਂ ਉਹਨਾਂ ਨੂੰ ਇੰਨੀ ਕਮਾਈ ਦਾ, ਉਹਨਾਂ ਦੀ ਕਮਾਈ ਦਾ ਫਿਕਰ ਕਿਉਂ ਹੈ। ਸ਼ਰਮਾ ਜੀ ਗੱਲ ਪਤਾ ਕੀ ਹੈ, ਜਦੋਂ ਬਲਡੋਜ਼ਰ ਚੱਲਦਾ ਨਾ ਤੇ ਲੋਕ ਖੁਸ਼ੀ ਮਨਾਉਂਦੇ ਆ, ਤੇ ਉਹ ਲੋਕ ਕਹਿੰਦੇ ਕਿ ਤੇਲ ਤਾਂ ਅਸੀਂ 150 ਰੁਪਏ ਨੂੰ ਵੀ ਲੈ ਲਾਂਗੇ, ਪਰ ਬਲਡੋਜ਼ਰ ਚੱਲਣਾ ਚਾਹੀਦਾ। ਜਦੋਂ ਦੇਸ਼ ਦੇ ਵਿੱਚ ਕੋਈ ਏਜੰਸੀ ਕਿਸੇ ਮਾਤੜ ਨੂੰ ਪਰੇਸ਼ਾਨ ਕਰਦੀ ਹੈ ਤੇ ਉਹ ਕਹਿੰਦੇ ਇਹਨਾਂ ਨੂੰ ਚੱਕੀ ਚਲੋ ਫੱਟੇ, ਸਾਨੂੰ ਕੋਈ ਚੱਕਰ ਨਹੀਂ। ਉਹਨਾਂ ਨੂੰ ਨਹੀਂ ਪਤਾ, ਕੋਈ ਪਤਾ ਨਹੀਂ ਏਜੰਸੀ ਦਾ ਅਖਤਿਆਰ ਕਿੱਥੋਂ ਤੱਕ ਹੈ, ਕੋਈ ਪਤਾ ਨਹੀਂ ਕਿਹਦੇ ਘਰੇ ਛਾਪਾ ਵੱਜਣਾ, ਕੋਈ ਪਤਾ ਨਹੀਂ ਕਿ ਇੱਕ ਵਾਰੀ ਛਾਪਾ ਮਾਰ ਕੇ ਦੂਜੇ ਤੁਹਾਨੂੰ ਛਾਪਾ ਮਾਰਨ ਲਈ ਕੀ ਕੁਛ ਹੋਰ ਚਾਹੀਦਾ, ਨਵਾਂ ਚਾਹੀਦਾ। ਪ੍ਰਵੀਨ ਜੀ ਉਹ ਤਾਂ ਕਹਿੰਦੇ ਕਿ ਮਹਿੰਗਾ ਤੇਲ ਪਵਾਉਣ ਨਾਲ ਵੀ ਅਸੀਂ ਸੱਚੇ ਦੇਸ਼ ਭਗਤ ਸਾਬਤ ਹੁੰਦੇ ਹਾਂ, ਕਿਉਂਕਿ ਇਹ ਨਾ ਪਿਛਲੇ 70 ਸਾਲਾਂ ਵਾਲਾ ਕਰਜ਼ਾ ਲਾ ਰਹੇ ਨੇ, ਉਹਦੇ ਨਾਲ ਵੀ ਕਰਜ਼ਾ ਉਤਰਦਾ ਕਹਿੰਦੇ। ਜੀ ਬਿਲਕੁਲ ਬਿਲਕੁਲ। ਚਲੋ ਖੈਰ, ਜੇ ਤੇਲ ਮਹਿੰਗਾ ਲੈ ਕੇ ਹੀ ਕਰਜ਼ਾ ਲਾਉਣਾ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਤੇਲ ਦਾ, ਜਿਵੇਂ ਤੁਸੀਂ ਦੱਸਿਆ ਨਾ ਤਫਸੀਲ ਦੇ ਨਾਲ, ਕਿ ਜੇ ਇੰਨੀ ਸਲੈਬ 'ਚ ਹੁੰਦਾ ਤੇ ਤਾਂ ਵੀ ਇੰਨੇ ਰੁਪਏ ਘੱਟ ਹੋਣਾ ਸੀ, ਉਹਦੇ ਬਾਰੇ ਵੀ ਕਦੇ ਨਾ ਕਦੇ 4 ਅੱਖਰ ਜ਼ਰੂਰ ਪੜ੍ਹ ਲੈਣੇ ਚਾਹੀਦੇ ਆ। ਪੰਜਾਬ ਵੱਲ ਨੂੰ ਪਰਤ ਕੇ ਸ਼ਰਮਾ ਜੀ, ਤੇ ਗੱਲ ਕਰੀਏ ਟੈਕਸਟਾਈਲ ਪਾਰਕ ਦੀ। ਮੱਤੇਵਾੜਾ ਤੋਂ ਬਦਲ ਕੇ ਫਤਿਹਗੜ੍ਹ ਸਾਹਿਬ ਲਿਆਂਦਾ ਸੀ ਟੈਕਸਟਾਈਲ ਪਾਰਕ ਪ੍ਰੋਜੈਕਟ, ਜਿਹੜਾ ਇਹ ਫਿਰ ਵਿਵਾਦਾਂ ਦੇ ਵਿੱਚ ਹੈ ਜੀ। ਕਾਰਨ ਕੀ ਰਿਹਾ ਹੋਊਗਾ? ਪ੍ਰਵੀਨ ਜੀ ਜਿਹੜਾ ਮੱਤੇਵਾੜਾ ਲੱਗ ਰਿਹਾ ਸੀ ਪ੍ਰੋਜੈਕਟ, ਇਹ ਕੈਪਟਨ ਹੋਰਾਂ ਨੇ ਪਾਸ ਕਰਾਇਆ ਵਾ ਸੀ ਜੀ। ਉਸ ਟਾਈਮ 'ਚ ਹਮੀ ਭਰੀ ਸੀ, ਜ਼ਮੀਨ ਮਾਰਕ ਕਰ ਲਈ ਸੀ। ਭਗਵੰਤ ਮਾਨ ਨੇ ਤਾਂ ਆ ਕੇ ਉਹਦੇ ਤੇ ਦੁਬਾਰਾ ਆਪਣੀ ਕਲਮ ਚਲਾ ਕੇ ਦਸਤਖਤ ਕਰਨੇ ਸੀਗੇ, ਹਾਂ ਜ਼ਮੀਨ ਅਲਾਟ ਕਰ ਦਿਓ, ਤੇ ਉਹਨਾਂ ਨੇ ਉਸੇ ਕੇਂਦਰ ਦੇ ਮਤਲਬ ਕਿ ਇਸ਼ਾਰੇ ਤੇ ਹਮੀ ਭਰਤੀ ਵਿਧਾਨ ਸਭਾ 'ਚ ਬੋਲਤਾ, ਤੇ ਰੋਸ ਪਹਿਲਾਂ ਹੀ ਚੱਲ ਰਿਹਾ ਸੀ, ਉਹ ਪਨਪ ਗਿਆ ਹੋਰ ਕਿ ਘੱਟੋ ਘੱਟ ਥੋਤੋਂ ਉਮੀਦ ਨਹੀਂ ਸੀ। ਤੇ ਉਹਦੇ ਨਾਲ ਸੰਸਥਾਵਾਂ ਸਾਹਮਣੇ ਆ ਗਈਆਂ, ਪੁਰਾਣੀ ਧਿਰਾਂ ਜਿਹੜੀਆਂ ਲੜ ਰਹੀਆਂ ਸੀ ਮੱਤੇਵਾੜਾ ਜੰਗਲ ਨੂੰ ਬਚਾਉਣ ਲੈ ਕੇ, ਕਿਉਂਕਿ ਜਿੱਥੇ ਇੰਡਸਟਰੀ ਲੱਗਣੀ ਆ ਤਾਂ ਉੱਥੇ ਉਹਦੇ ਨਾਲ ਪੋਲਿਊਸ਼ਨ ਵੀ ਆਉਣਾ, ਉਹਦੇ ਨਾਲ ਬਿਮਾਰੀਆਂ ਵੀ ਆਉਣੀਆਂ, ਉਹਦੇ ਨਾਲ ਲੋਕ ਵੀ ਆਉਣੇ, ਕਲੋਨੀਆਂ ਵੀ ਆਉਣੀਆਂ, ਤੇ ਉਹ ਜੰਗਲ ਇੱਕੋ ਇੱਕ ਪੰਜਾਬ ਕੋਲ ਲਗਭਗ ਬਚਿਆ ਸੀ ਜਿਹੜਾ ਉਹ ਲੱਗਦਾ ਸੀ ਕਿ ਉੱਜੜ ਜਾਣਾ। ਉਹ ਦਰਿਆ ਦਾ ਕਿਨਾਰਾ ਸੀ, ਤੇ ਦਰਿਆ ਪਹਿਲਾਂ ਹੀ ਗੰਧਲੇ ਸਾਡੇ ਹੋ ਰਹੇ ਨੇ, ਉਹਦੇ ਵਿੱਚ ਹੋਰ ਜ਼ਹਿਰ ਪੈਣ ਵਾਲਾ ਖਤਰਾ, ਉੱਥੋਂ ਹੀ ਬੁੱਢਾ ਨਾਲਾ ਇੱਕ ਹੋਰ ਸ਼ੁਰੂ ਹੋ ਜਾਣਾ ਸੀ। ਇਹ ਫਿਕਰਮੰਦੀ ਨੇ ਲੋਕਾਂ 'ਚ ਰੋਸ ਪੈਦਾ ਕੀਤਾ ਔਰ ਇੱਕ ਲਹਿਰ ਖੜੀ ਹੋਈ। ਔਰ ਧੰਨਵਾਦ ਪੰਜਾਬ ਦੀ ਸਰਕਾਰ ਦਾ ਕਿ ਉਹਨਾਂ ਨੇ ਲੋਕਾਂ ਦੀ ਆਵਾਜ਼ ਤੁਰੰਤ ਸੁਣੀ। ਤੁਰੰਤ ਉਹਦੇ ਤੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਹ ਪ੍ਰੋਜੈਕਟ ਬਿਲਕੁਲ ਲੀਕ ਮਾਰਦੇ ਹਾਂ, ਅਸੀਂ ਇੱਥੇ ਨਹੀਂ ਲੱਗਣ ਦਿਆਂਗੇ, ਕਿ ਇਹ ਮਾਮਲਾ ਫਾਈਲ ਬੰਦ। ਉਸ ਤੋਂ ਬਾਅਦ ਉਹਨਾਂ ਨੇ ਉਹ ਬਕਾਇਦਾ ਕਮੇਟੀ ਬੁਲਾ ਕੇ ਉਹਨਾਂ ਨੂੰ ਮੀਟਿੰਗ ਵੀ ਕੀਤੀ, ਤੇ ਉਸ ਤੋਂ ਬਾਅਦ ਉਹ ਰੱਦ ਹੋ ਗਿਆ ਤੇ ਲੋਕਾਂ ਨੂੰ ਸਕੂਨ ਮਿਲਿਆ। ਪਰ ਹੁਣ ਸਵਾਲ ਇੱਥੇ ਖੜਾ ਜੀ, ਕਹਿੰਦੇ ਕਿ ਜੇ ਇੰਡਸਟਰੀ ਨਹੀਂ ਆਊਗੀ ਤਾਂ ਰੁਜ਼ਗਾਰ ਨਹੀਂ ਆਊਗਾ, ਤੇ ਇਹ ਰੁਜ਼ਗਾਰ ਲਈ ਕਹਿੰਦੇ ਜੀ ਪੰਜਾਬ 'ਚ ਇੰਡਸਟਰੀ ਆਉਣੀ ਜ਼ਰੂਰੀ ਹੈ, ਤੇ ਅਸੀਂ ਲਗਾਤਾਰ ਇੰਡਸਟਰੀ ਲਈ ਕੰਮ ਕਰ ਰਹੇ ਹਾਂ। ਤੇ ਹੁਣ ਇਹ ਟੈਕਸਟਾਈਲ ਪਾਰਕ ਹੈ ਜਿਹੜਾ ਉਹ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੱਗੂਗਾ। ਮੁੱਖ ਮੰਤਰੀ ਸਾਹਿਬ ਨੇ ਖੁਦ ਐਲਾਨ ਕੀਤਾ ਇਹਦਾ। ਤੇ ਉਸ ਨੇ ਇੱਕ ਵਾਰ ਨਵੀਂ ਚਰਚਾ ਇਹ ਛੇੜੀ ਕਿ ਹੁਣ ਉਹਦੇ ਵਿੱਚ ਦੋ ਪਹਿਲੂ ਨੇ। ਇੱਕ ਪਹਿਲੂ ਹੈ ਕਿ ਜੇਕਰ ਟੈਕਸਟਾਈਲ ਪਾਰਕ ਆਉਂਦਾ ਤਾਂ ਉਹਦੇ ਨਾਲ ਰੁਜ਼ਗਾਰ ਆਉਂਦਾ ਜੀ, ਉਹਦੇ ਨਾਲ ਹੋਰ ਕਾਰੋਬਾਰ ਆਉਂਦਾ, ਤੇ ਕੀ ਉਹ ਕਾਰੋਬਾਰ ਪੰਜਾਬ ਨੂੰ ਫਾਇਦਾ ਦੇਗਾ, ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਗਾ, ਜਾਂ ਇੱਕ ਵਾਰ ਫੇਰ ਉਸ ਨੂੰ ਨਵਾਂ ਲੁਧਿਆਣਾ, ਫਤਿਹਗੜ੍ਹ ਸਾਹਿਬ ਇੱਕ ਨਵਾਂ ਲੁਧਿਆਣਾ ਬਣ ਜਾਏਗਾ। ਅੱਜ ਲੁਧਿਆਣਾ ਦੁਨੀਆ ਭਰ ਦੇ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਦੁਨੀਆ ਭਰ 'ਚ ਉਹਦੀ ਪਹਿਚਾਣ ਹੈ, ਭੀੜ ਪੱਖੋਂ, ਬਿਮਾਰੀ ਪੱਖੋਂ, ਪ੍ਰਦੂਸ਼ਣ ਪੱਖੋਂ, ਉਹਨਾਂ ਚੀਜ਼ਾਂ ਪੱਖੋਂ। ਕੀ ਹੁਣ ਫਤਿਹਗੜ੍ਹ ਸਾਹਿਬ ਦੀ ਉਹ ਪਾਵਨ ਧਰਤੀ ਜਿਹੜੀ ਆਪਣੀ ਸ਼ਹਾਦਤ ਲਈ ਜਾਣੀ ਜਾਂਦੀ ਹੈ, ਜਿਹੜੀ ਆਪਣੀ ਪਵਿੱਤਰਤਾ ਲਈ ਜਾਣੀ ਜਾਂਦੀ ਆ, ਉੱਥੇ ਅਸੀਂ ਇੱਕ ਨਵਾਂ ਲੁਧਿਆਣਾ ਵਸਾਉਣ ਜਾ ਰਹੇ ਹਾਂ। ਸੋ ਫਿਰ ਸਵਾਲ ਇਹ ਹੈ ਕਿ ਜੇਕਰ ਹਰ ਥਾਂ ਵਿਰੋਧ ਹੋਏਗਾ ਫਿਰ ਕੰਮ ਕਿੱਥੇ ਹੋਏਗਾ? ਕਹਿੰਦੇ ਹੁਣ ਉੱਥੇ ਦੇ ਕਿਸਾਨਾਂ ਦੇ ਵਿੱਚ, ਪਿੰਡਾਂ ਦੇ ਵਿੱਚ ਇੱਕ ਪਾਸੇ ਸਹਿਮ ਹੈ, ਇੱਕ ਪਾਸੇ ਖੁਸ਼ੀ ਹੈ। ਮੈਂ ਦੋ ਰੂਪ ਦੇਖ ਰਿਹਾ ਜੀ। ਖੁਸ਼ੀ ਉਹਨਾਂ ਲੋਕਾਂ 'ਚ ਹੈ ਜਿਨ੍ਹਾਂ ਲੋਕਾਂ ਨੂੰ ਲੱਗ ਰਿਹਾ ਕਿ ਜੇਕਰ ਸਾਡੀ ਜ਼ਮੀਨ ਆ ਗਈ ਤਾਂ ਮੁੱਲ ਪੈ ਜਾਣਾ, ਹਾਂਜੀ, ਚੰਗੇ ਪੈਸੇ ਮਿਲ ਜਾਣੇ। ਦੂਜੀ ਖੁਸ਼ੀ ਉਹਨਾਂ ਲੋਕਾਂ 'ਚ ਹੈ ਕਿ ਜਿਨ੍ਹਾਂ ਨੇ ਸ਼ਾਮਲਾਟਾਂ ਤੇ ਕਬਜ਼ੇ ਨੇ, ਜਿਨ੍ਹਾਂ ਨੂੰ ਸ਼ਾਮਲਾਟਾਂ ਅਲਾਟ ਨੇ, ਉਹਨਾਂ ਨੂੰ ਲੱਗਦਾ ਕਿ ਸਰਕਾਰ ਸ਼ਾਮਲਾਟ ਜ਼ਿਆਦਾ ਲੈਣਾ ਚਾਹੁੰਦੀ ਆ, ਕਿਉਂਕਿ ਸ਼ਾਮਲਾਟ ਲੈਣ ਨਾਲ ਸਰਕਾਰ ਦਾ ਖਰਚਾ ਵੀ ਘੱਟ ਹੋਣਾ, ਤੇ ਆਸਾਨੀ ਨਾਲ ਜ਼ਮੀਨ ਵੀ ਹਥਿਆਈ ਜਾ ਸਕਦੀ ਹੈ ਪੰਚਾਂ ਤੋਂ, ਸਰਪੰਚਾਂ ਤੋਂ, ਜੋ ਵੀ ਖੇਡ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ। ਸੋ ਇਸ ਯੋਜਨਾ ਲਈ ਸਰਕਾਰ ਆਪਣੇ ਕੰਮ ਕਰ, ਉਹਦੇ ਨਾਲ ਜਿਹੜੇ ਉਹਦੇ ਪਰ ਨੇ ਉਹਨਾਂ ਨੂੰ 8 ਤੋਂ 10 ਲੱਖ ਮੰਗੀ ਜਾਂਦੇ ਨੇ ਜੀ। ਲੋਕਾਂ ਨੇ ਜਿਹੜੇ ਸ਼ਾਮਲਾਟਾਂ ਦੇ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਨੇ, ਜਾਂ ਜਿਹੜੇ ਜ਼ਮੀਨਾਂ ਬਾਹਰ ਰਹੇ ਨੇ, ਜਾਂ ਜ਼ਮੀਨਾਂ ਅਲਾਟ ਹੋਈਆਂ ਨੇ, ਜਾਂ ਕੁਛ ਨੇ, ਉਹ ਲੋਕ ਖੁਦ ਲੀਡਰਾਂ ਕੋਲ, ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ, ਐਮਐਲਏਆਂ ਕੋਲ, ਗਵਾਂਢੀ ਸੂਬਿਆਂ, ਗਵਾਂਢੀ ਹਲਕਿਆਂ ਦੇ ਐਮਐਲਏਆਂ ਤੱਕ ਕੋਲ ਵੀ ਪਹੁੰਚ ਕਰਕੇ ਕਹੀ ਜਾਂਦੇ ਨੇ ਕਿ ਜਨਾਬ ਸਾਡੇ ਵਾਲੀ ਜ਼ਮੀਨ ਜੇ ਆਉਂਦੀ ਹੈ ਨਾ ਤਾਂ ਲੈ ਲਓ, 8 ਲੱਖ ਦਵਾ ਦਿਓ ਕਿੱਲੇ ਪਿੱਛੇ, ਅਸੀਂ ਆਪਣੀ ਖਰੀਦ ਲਾਂਗੇ ਉਹਦੇ ਨਾਲ ਜੀ। ਆ ਵੀ ਸੋ ਇੱਕ ਪਹਿਲੂ ਇਹ ਵੀ ਹੈ ਉਹਨਾਂ ਲੋਕਾਂ 'ਚ, ਇਹ ਵੀ ਹੈ। ਔਰ ਨਾਲ ਲੱਗਦੇ ਖੇਤਾਂ ਨੂੰ ਇਹ ਕਿ ਜੇਕਰ ਆਹ ਜ਼ਮੀਨ ਵੀ ਆ ਗਈ ਸਾਡੀ ਨਾਲ ਵਾਲੀ ਵੈਸੇ ਹੀ ਮਹਿੰਗੀ ਹੋ ਜਾਣੀ ਹੈ। ਪ੍ਰਵੀਨ ਜੀ, ਫਤਿਹਗੜ੍ਹ ਸਾਹਿਬ ਦਾ ਇੱਕ ਏਰੀਆ ਹੈਗਾ ਹੰਸਾਲੀ, ਜਿੱਥੇ ਹੰਸਾਲੀ ਵਾਲਾ ਡੇਰਾ ਹੈ, ਸਾਰਿਆਂ ਨੇ ਆਪਾਂ ਜਾਣਦੇ ਹਾਂ।
ਸੋ ਹਾਂਜੀ ਉੱਥੇ ਉਹ ਜਿਹੜਾ ਜਗ੍ਹਾ ਹੈ ਨਾ, ਲਾਂਡਰਾਂ ਵਾਲੀ ਰੋਡ ਤੋਂ ਅੱਗੇ ਜਾ ਕੇ ਉਹ ਏਰੀਆ ਪਹਿਲਾਂ ਹੀ ਨਾ ਇੰਡਸਟਰੀ ਜ਼ੋਨ ਐਲਾਨ ਦਿੱਤਾ ਗਿਆ ਸਰਕਾਰ ਨੇ। ਜੀ ਸੋ ਇੱਕ ਪਾਸੇ ਸਭ ਨੂੰ ਲੱਗਦਾ ਕਿ ਉਹ ਜ਼ਮੀਨ ਲਈ ਜਾ ਸਕਦੀ ਹੈ, ਦੂਸਰੇ ਪਾਸੇ ਸੜਕ ਦੇ ਪਾਰ ਜਿਹੜਾ ਹਾਈਵੇ ਵਿਚਾਲਿਓਂ ਲੰਘਦਾ ਸ਼ੇਰਸ਼ਾਹ ਸੂਰੀ ਮਾਰਗ, ਦਿੱਲੀ ਅੰਮ੍ਰਿਤਸਰ ਮਾਰਗ, ਉਹਦੇ ਪਰਲੇ ਪਾਸੇ ਪਿੰਡ ਆਉਂਦੇ ਨੇ, ਉੱਚਾ ਰਿਉਣਾ, ਨੀਵਾਂ ਰਿਉਣਾ, ਪੰਜੋੜੀ, ਉਹ ਸਾਰੇ ਉਧਰ ਵਾਲੇ ਪਿੰਡ ਉਹ ਪੈਂਦੇ ਨੇ। ਠੀਕ ਹੈ। ਉਹਨਾਂ ਪਿੰਡਾਂ ਕੋਲ 300 ਤੋਂ ਲੈ ਕੇ 400 ਏਕੜ ਤੱਕ ਸ਼ਾਮਲੜ ਜ਼ਮੀਨ ਹੈ। ਹੂੰ ਇੱਧਰ ਵਾਲਾ ਇੰਡਸਟਰੀ ਜ਼ੋਨ ਪਹਿਲਾਂ ਲਾਉਂਦੇ ਆ, ਇਸ ਲਈ ਸਰਕਾਰ ਨੂੰ ਲੱਗਦਾ ਕਿ ਇੱਥੇ ਲੈ ਲਈਏ। ਦੂਸਰੇ ਪਾਸੇ ਉੱਥੇ ਸ਼ਾਮਲੜ ਜ਼ਿਆਦਾ ਪਈ ਆ ਤੇ ਉਹ ਸੜਕ ਦੇ ਬਹੁਤ ਨੇੜੇ ਆ, ਹਾਈਵੇ ਦੇ ਬਹੁਤ ਨੇੜੇ ਆ, ਰੇਲਵੇ ਦੋਵਾਂ ਨੂੰ ਨੇੜੇ ਲੱਗਦੀ ਹੈ ਜ਼ਮੀਨਾਂ ਨੂੰ, ਇੱਧਰ ਵਾਲਿਆਂ ਨੂੰ ਵੀ ਉੱਧਰ ਵਾਲਿਆਂ ਨੂੰ। ਪਰ ਉਹ ਖਾਸ ਕਰਕੇ ਉਹ ਪਰਲੀ ਜ਼ਮੀਨ ਦੇ ਨੇੜੇ ਇੱਕ ਚੋਆ ਲੰਘਦਾ ਤੇ ਉਹ ਚੋਆ ਫਿਰ ਨਵਾਂ ਗੰਦ ਸਿੱਟਣ ਲਈ ਕੰਮ ਆ ਸਕਦਾ ਜੀ। ਫਿਰ ਲੋਕਾਂ ਦੇ ਮਨਾਂ 'ਚ ਜਿਹੜਾ ਵੱਡਾ ਖਦਸ਼ਾ ਉਹ ਹੈ ਕਿ ਜੇ ਟੈਕਸਟਾਈਲ ਪਾਰਕ ਬਣੂਗਾ ਕੀ ਡਾਈ ਇੰਡਸਟਰੀ ਨਾਲ ਆਊਗੀ, ਕਿਉਂਕਿ ਉੱਥੇ ਜੰਗਲ ਉਜੜਨ ਦੇ ਨਾਲ ਨਾਲ ਦਰਿਆ ਗੰਧਲਾ ਹੋਣ ਦਾ ਵੀ ਸਵਾਲ ਖੜਾ ਸੀ। ਸੋ ਹੁਣ ਕੀ ਇੱਥੇ ਧਰਤੀ ਹੇਠਲਾ ਪਾਣੀ ਤਾਂ ਨਹੀਂ ਗੰਧਲਾ ਹੋ ਜਾਊਗਾ? ਕਿ ਉਹੀ ਕੰਮ ਹੁਣ ਪੰਜਾਬ ਸਰਕਾਰ ਦੇ ਹਵਾਲੇ ਨਾਲ ਜਦੋਂ ਪਤਾ ਕੀਤਾ ਤਾਂ ਧਿਰਾਂ ਕਹਿੰਦੀਆਂ ਨਹੀਂ ਜੀ ਪਿਓਰ 100% ਗ੍ਰੀਨ ਪ੍ਰੋਜੈਕਟ ਹੈ। ਅੱਛਾ ਜੀ, ਠੀਕ ਹੈ ਕਿ ਗ੍ਰੀਨ ਪ੍ਰੋਜੈਕਟ ਹੈ। ਦੂਸਰੇ ਪਾਸੇ ਅਧਿਕਾਰੀ ਕਹਿੰਦੇ ਬਾਈ ਜੀ ਸਾਡਾ ਕੰਮ ਤਾਂ ਜ਼ਮੀਨ ਲੈ ਕੇ ਕੇਂਦਰ ਨੂੰ ਦੇਣਾ, ਪ੍ਰੋਜੈਕਟ ਤਾਂ ਕੇਂਦਰ ਦਾ, ਪੰਜਾਬ ਦੇ ਹਿੱਸੇ ਆਇਆ, ਅਸੀਂ ਜ਼ਮੀਨ ਲੈ ਕੇ ਦੇ ਦੇਣੀ ਆ, ਅੱਗੇ ਅਗਲਿਆਂ ਨੇ ਪਲਾਟ ਲੈਣੇ ਆ ਤੇ ਪਲਾਟ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੇ ਆ, ਉਹਨਾਂ ਨੇ ਫੈਕਟਰੀਆਂ ਚਲਾਉਣੀਆਂ। ਹੁਣ ਜਿਹੜੇ ਮਾਹਰ ਨੇ ਜੀ ਉਹ ਕਹਿੰਦੇ ਕਿ ਭਾਈ ਅਸੀਂ ਨਹੀਂ ਕੁਝ ਕਹਿੰਦੇ ਕਿ ਮਹਾਰਤ ਕੀ ਹੈ, ਅਸੀਂ ਸਵਾਲ ਇਹ ਕਰਦੇ ਹਾਂ, ਲੋਕਾਂ ਨੂੰ ਇਹ ਸਵਾਲ ਕਰਦੇ ਹਾਂ ਕਿ ਜੇ ਟੈਕਸਟਾਈਲ ਪਾਰਕ ਬਣੂਗਾ ਤਾਂ ਉੱਥੇ ਕੀ ਇਕੱਲੇ ਬਟਨੇ ਬਣਨਗੇ, ਕੀ ਇਕੱਲੀਆਂ ਜਿੱਪਾਂ ਹੀ ਬਣਨਗੀਆਂ ਹੈ, ਕੀ ਇਕੱਲੀਆਂ ਸਲਾਈਆਂ ਹੀ ਵੱਜਣਗੀਆਂ, ਸਲਾਈ ਮਸ਼ੀਨਾਂ ਦਰਜੀ ਬਿਠਾਉਣਗੇ? ਕਹਿੰਦੇ ਨਹੀਂ, ਉੱਥੇ ਕੱਪੜਾ ਵੀ ਰੰਗਿਆ ਜਾਊਗਾ। ਫਿਰ ਉੱਥੇ ਕਮੀਜ਼ਾਂ, ਪੈਂਟਾਂ, ਕੋਟ, ਜੇ ਕੱਪੜੇ ਸੀਣੇ ਨੇ, ਸਾੜੀਆਂ ਬਣਨੀਆਂ ਨੇ, ਵਿਦੇਸ਼ਾਂ 'ਚ ਕੱਪੜੇ ਜਾਣੇ ਨੇ ਤਾਂ ਉਹਦੇ ਲਈ ਕੱਪੜਾ ਰੰਗਿਆ ਵੀ ਜਾਊਗਾ। ਰੰਗੇ ਰੰਗਾਏ ਥਾਂ ਤਾਂ ਹੁਣੇ ਨਹੀਂ ਕਹਿੰਦੇ। ਸੋ ਇਸ ਲਈ ਜੇਕਰ ਉਹੀ ਜਿਹੀ ਇੰਡਸਟਰੀ ਆਊਗੀ ਤਾਂ ਫਿਰ ਡਾਈ ਇਹਦਾ ਮਤਲਬ ਆ ਗਈ, ਤੇ ਡਾਈ ਆਈ ਤਾਂ ਫਿਰ ਨਾਲ ਕੈਮੀਕਲ ਆ ਗਿਆ, ਕੈਮੀਕਲ ਆ ਗਿਆ ਤਾਂ ਫਿਰ ਕੈਂਸਰ ਆ ਗਿਆ। ਜੀ ਬਿਲਕੁਲ ਸਹੀ ਹੈ। ਆ ਫਿਕਰਮੰਦੀ ਜਿਹੜੀ ਖੜੀ ਆ ਹੁਣ, ਇਹ ਇੱਕ ਨਵੀਂ ਚੁਣੌਤੀ ਖੜੀ ਆ। ਇੱਕ ਪਾਸੇ ਦਿਖ ਰਿਹਾ ਕਿ ਸ਼ਾਇਦ ਰੋਜ਼ਗਾਰ ਮਿਲ ਜੂਗਾ, ਉਹ ਵੀ ਪਤਾ ਨਹੀਂ ਪੰਜਾਬ ਨੂੰ ਮਿਲਣਾ ਕਿ ਕਿਹਨੂੰ ਮਿਲਣਾ, ਪਰ ਫਿਰ ਵੀ ਇੱਕ ਪਾਸੇ ਰੋਜ਼ਗਾਰ ਦਾ ਹੈ, ਦੂਏ ਪਾਸੇ ਜ਼ਮੀਨਾਂ ਦੇ ਕੁਝ ਮੁੱਲ ਪੈਣ ਦਾ ਹੈ। ਪਰ ਸਵਾਲ ਇਹ ਹੈ ਕਿ ਲੋਕ ਸਾਡੇ ਇਹ ਨਹੀਂ ਸਮਝ ਪਾਉਂਦੇ ਅਜੇ ਤੱਕ ਕਿ ਅਸੀਂ ਇੱਕ ਵਾਰ ਜ਼ਮੀਨਾਂ ਦੇਖ ਕੇ ਆਪਣਾ ਰੋਜ਼ਗਾਰ ਵੀ ਤਾਂ ਗਵਾਵਾਂਗੇ। ਜੀ ਬਿਲਕੁਲ। ਚੰਡੀਗੜ੍ਹ ਮੋਹਾਲੀ ਦਾ ਏਰੀਆ ਦੇਖ ਕੇ ਤਾਂ ਦੇਖੋ, ਜਿਨ੍ਹਾਂ ਦੀ ਜ਼ਮੀਨਾਂ ਆਈਆਂ ਉਹਨਾਂ ਚੋਂ ਕਿੰਨੇ ਬੱਚੇ, 10% ਲੋਕ ਹੈ ਜਿਨ੍ਹਾਂ ਨੇ ਦੁਬਾਰਾ ਜ਼ਮੀਨ ਖਰੀਦੀ, ਪੈਸੇ ਨਾਲ ਕੋਠੀਆਂ ਬਣੀਆਂ, ਕਾਰਾਂ ਬਣੀਆਂ ਤੇ ਲੋਨ ਬਣੇ, ਤੇ ਉਸ ਤੋਂ ਬਾਅਦ ਕੀ ਹਾਲ ਹੈ। ਜੀ ਬਿਲਕੁਲ। ਸੋ ਇਹ ਇੱਕ ਵੱਡੀ ਫਿਕਰਮੰਦੀ ਵੀ ਖੜੀ ਹੈ ਕਿ ਅਸੀਂ ਪੱਕਾ ਰੋਜ਼ਗਾਰ ਨਾ ਗਵਾ ਲਈਏ ਕਿਤੇ ਦਿਹਾੜੀਦਾਰ ਨਾਲ ਡੱਬਾ ਚੱਕਣ ਦੇ ਚੱਕਰ 'ਚ। ਸੋ ਇਸ ਲਈ ਆ ਵੀ ਫਿਕਰ ਹੈ, ਤੇ ਦੂਆ ਕੈਂਸਰ ਵਰਗੀ ਬਿਮਾਰੀ ਨੂੰ ਸੱਦਾ ਨਾ ਦੇ ਲਈਏ, ਇਹ ਵੀ ਫਿਕਰ ਹੈ। ਤੀਸਰਾ ਮਤਲਬ ਕਿ ਪੰਜਾਬ ਦੇ ਪੱਖੋਂ ਜੇਕਰ ਰਾਜਨੀਤਿਕ ਮਾਹਰਾਂ, ਪ੍ਰਸ਼ਾਸਨ ਅਧਿਕਾਰੀਆਂ ਦੇਖੋ ਤਾਂ ਕਹਿੰਦੇ ਜੀ ਵਿਕਾਸ ਹੋਣ ਦੇ ਲਈ ਤਾਂ ਫੈਕਟਰੀਆਂ ਲੱਗਣਗੀਆਂ ਹੀ, ਤੇ ਫੈਕਟਰੀਆਂ ਲੱਗਣਗੀਆਂ ਤਾਂ ਕਾਰੋਬਾਰ ਆਊਗਾ ਹੀ, ਕਾਰੋਬਾਰ ਆਊਗਾ ਤਾਂ ਉਹਦੇ ਨਾਲ ਕੁਝ ਬਿਮਾਰੀਆਂ ਵੀ ਆਉਣਗੀਆਂ, ਕੋਈ ਗੱਲ ਨਹੀਂ, ਹੁੰਦਾ ਹੀ ਹੁੰਦਾ। ਹੁਣ ਆ ਵੱਡਾ ਫਿਕਰ ਖੜਾ ਪੰਜਾਬ ਮੂਰੇ, ਖਾਸ ਕਰ ਫਤਿਹਗੜ੍ਹ ਸਾਹਿਬ ਦੇ ਇਲਾਕੇ ਮੂਰੇ, ਕਿ ਕਿਤੇ ਭਾਈ ਉਹਦੀ ਧਰਤੀ 'ਚ ਵੀ ਕੈਂਸਰ ਦਾ ਬੀਜ ਨਾ ਬੀਜ ਦੇਵੇ ਇਹ ਟੈਕਸਟਾਈਲ ਪਾਰਕ। ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ। ਖਦਸ਼ੇ ਜਿਹੜੇ ਨੇ ਉਹ ਜਾਇਜ਼ ਨੇ ਸ਼ਰਮਾ ਜੀ, ਕਿਉਂਕਿ ਪਹਿਲਾਂ ਵਾਲੀ ਜਿਹੜੀ ਇੰਡਸਟਰੀ ਆ ਉਹਨੇ ਇਸ ਤਰ੍ਹਾਂ ਲੋਕਾਂ ਦਾ ਭਰੋਸਾ ਤੋੜਿਆ, ਸਰਕਾਰਾਂ ਨੇ ਤੋੜਿਆ, ਕਿਉਂਕਿ ਸਰਕਾਰਾਂ ਦਾ ਕੰਮ ਆ ਰੋਕਣਾ, ਬੋਰਿੰਗ ਨੂੰ ਪਾਣੀ ਥੱਲੇ ਪਾਉਣ ਨੂੰ। ਆ ਜੀਰੇ ਆਪਣੇ ਸਾਹਮਣੇ ਧਰਨਾ ਲੱਗਿਆ, ਪੁਲਿਸ ਲਾਤੀ ਉੱਥੇ ਵੱਡੀ ਗਿਣਤੀ 'ਚ, ਤੇ ਕਦੇ ਵੀ ਕੁਛ ਕਾਰਵਾਈ ਹੋ ਸਕਦੀ ਹੈ। ਰਾਤ ਮੈਨੂੰ ਪਤਾ ਲੱਗ ਰਿਹਾ ਸੀ ਉੱਥੇ ਵੱਡੀ ਗਿਣਤੀ 'ਚ ਫੋਰਸ ਲਾਈ ਜਾ ਰਹੀ ਹੈ ਲਗਾਤਾਰ, ਤੇ ਪਿੰਡਾਂ 'ਚ ਅਪੀਲਾਂ ਹੋ ਰਹੀਆਂ ਕਿ ਲੋਕ ਇਕੱਠੇ ਹੋਣ ਭਾਈ, ਉੱਥੇ ਕੁਝ ਵੀ ਸਰਕਾਰ ਜ਼ਬਰਦਸਤੀ ਕਰ ਸਕਦੀ ਹੈ। ਇਹ ਵੀ ਉਹੀ ਬੜੇ ਲੋਕਲ ਅਵਾਨੀਆਂ ਅਡਾਨੀਆਂ ਨੂੰ ਫਾਇਦਾ ਦੇਣ ਲਈ ਹੋ ਰਿਹਾ। ਹਾਂਜੀ ਬਿਲਕੁਲ ਬਿਲਕੁਲ। ਸੋ ਇਹੀ ਹੈ, ਸਮਝ ਨਹੀਂ ਆਉਂਦੀ ਵੀ ਸਰਕਾਰਾਂ, ਜਿਹੜੇ ਬੰਦੇ ਆਪ ਕਹਿੰਦੇ ਕਿ ਭਾਈ ਧਰਨਾ ਪ੍ਰਦਰਸ਼ਨ ਤੋਂ ਸਾਡਾ ਮੁੰਡਾ ਕੁੱਟ ਖਾ ਕੇ ਆਇਆ, ਸਾਡਾ ਹੈ, ਉਹਨਾਂ ਦੇ ਰਾਜ ਦੇ ਵਿੱਚ ਹੀ ਇੱਦਾਂ ਦੇ ਮੁਜ਼ਾਹਰਾਕਾਰੀਆਂ ਦੇ ਨਾਲ ਇੱਦਾਂ, ਔਰ ਬੈਠੇ ਵੀ ਸ਼ਾਂਤਮਈ ਆ ਉਹ, ਬਿਲਕੁਲ, ਔਰ ਉਹਨਾਂ ਦਾ ਜਿਹੜਾ ਮੰਗ ਹੈ ਉਹ ਵੀ ਜਾਇਜ਼ ਆ ਸ਼ਰਮਾ ਜੀ। ਪਾਣੀ ਦਾ ਰੰਗ ਉੱਥੇ ਕੋਕਾ ਕੋਲਾ ਵਰਗਾ ਆ, ਬਿਲਕੁਲ, ਆਪਾਂ ਦੇਖਿਆ। ਸੋ ਮੈਂ ਤਾਂ ਜਾ ਕੇ ਆਇਆ ਵੀਰ, ਜੀ ਜੀ ਬਿਲਕੁਲ, ਧਰਨੇ ਜਾ ਕੇ ਆਇਆ ਉੱਥੇ। ਹਾਂ, ਸੋ ਇਹ ਹੈ, ਸਰਕਾਰਾਂ ਦਾ ਕੰਮ ਹੈ, ਠੀਕ ਹੈ, ਰੁਜ਼ਗਾਰ ਦੇ ਲਈ ਇੰਡਸਟਰੀ ਆਉਣੀ ਬਹੁਤ ਜ਼ਰੂਰੀ ਹੈ, ਪਰ ਇੰਡਸਟਰੀ ਨੂੰ ਨੇਮ ਕਾਇਦੇ ਹੇਠ ਚਲਾਉਣਾ, ਬਿਲਕੁਲ, ਉਹਦੀ ਵਾਚ ਕਰਦੇ ਰਹਿਣਾ, ਉਹਨੂੰ ਪੜਚੋਲਦੇ ਰਹਿਣਾ, ਇਹ ਸਰਕਾਰਾਂ ਦੇ ਕੰਮ ਆ। ਐਵੇਂ ਅਫਸਰਾਂ ਨੇ ਜੇਬਾਂ ਭਰ ਲੈਣੀਆਂ। ਆਪਾਂ ਦੇਖਿਆ ਹੀ ਆ ਮੋਹਾਲੀ, ਚੰਡੀਗੜ੍ਹ ਕੀ ਹਾਲ ਆ ਉੱਥੇ, ਬਿਲਕੁਲ, ਕੀ ਗੈਰ ਕਾਨੂੰਨੀ ਕਲੋਨੀਆਂ ਦੇ ਹਾਲ ਆ, ਕੀ ਇੰਡਸਟਰੀ ਦੇ ਹਾਲ ਆ। ਆ ਗ੍ਰੀਨ ਟ੍ਰਿਬਿਊਨਲ ਸਾਲ ਕੁ ਬਾਅਦ ਆ ਕੰਨ ਕੱਢਦਾ, ਪ੍ਰਦੂਸ਼ਣ ਕੰਟਰੋਲ ਬੋਰਡ, ਉਹ ਲੁਧਿਆਣੇ ਵਾਲਾ ਬੁੱਢਾ ਨਾਲਾ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ, ਤੇ ਉਹ ਸਤਲੁਜ ਦਾ ਪਾਣੀ ਜਿਹੜਾ ਉੱਥੇ ਡਿੱਗਦਾ ਸ਼ਰਮਾ ਜੀ, ਉਹ ਇੱਧਰ ਜਿਹੜੇ ਪਿੰਡਾਂ 'ਚ ਤੁਸੀਂ ਜਾ ਕੇ ਆਏ, ਹਬੋਰ, ਫਾਜ਼ਿਲਕਾ,
ਤੇ ਸਾਡੇ ਇੱਧਰ ਸ੍ਰੀ ਮੁਕਤਸਰ ਸਾਹਿਬ ਵਾਲੇ ਇਲਾਕਿਆਂ ਦੇ ਵਿੱਚ ਉਹ ਕੈਂਸਰ ਦਾ, ਕਾਲੇ ਪੀਲੀਏ ਦਾ ਕਾਰਨ ਕਾਲੇ ਜਿਹੜਾ ਬਿਲਕੁਲ ਜਿਹੜਾ ਬਿਲਕੁਲ ਇੰਡਸਟਰੀ ਦਾ ਉਹੀ ਪਾਣੀ ਸਤਲੁਜ ਦੇ ਵਿੱਚ ਡਿੱਗਦਾ। ਉਹੀ ਮੱਤੇਵਾੜਾ ਡਰ ਲੋਕਾਂ ਹੁਣ ਨੇ ਇੱਧਰ ਹਾਂਜੀ, ਮੱਤੇਵਾੜਾ ਤਾਂ ਲੋਕਾਂ ਨੇ ਬਚਾ ਲਿਆ ਰਲ ਮਿਲ ਕੇ, ਲੋੜ ਤਾਂ ਸਾਰੇ ਪੰਜਾਬ ਨੂੰ ਬਚਾਉਣ ਦੀ। ਪੰਜਾਬ ਨੂੰ ਬਚਾਉਣ ਦੀ ਆ, ਪਾਣੀਆਂ ਨੂੰ ਜੀ, ਬਚਾਉਣ ਦੀ ਆ। ਬਿਲਕੁਲ ਜੀ। ਪ੍ਰਵੀਨ ਜੀ, ਬਹੁਤ ਸ਼ਰਮਾ ਜੀ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੇ ਇਹਨਾਂ ਅਹਿਮ ਖਬਰਾਂ ਤੇ ਜਾਣਕਾਰੀਆਂ ਦੇਣ ਦੇ ਲਈ। ਬਹੁਤ ਸ਼ੁਕਰੀਆ। ਜੀ, ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।